ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਸਾਰੇ ਹੀ ਜਿੰਨੇ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 18 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਕਿ 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਹਨ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇਹ ਇੰਸ਼ੋਰੈਂਸ ਕਰਦੇ ਨੇ। ਰੈਸਟੋਰੈਂਟ, ਗੈਸ ਸਟੇਸ਼ਨ, ਗਰੋਸਰੀ, ਲਿਕਰ ਸਟੋਰ, ਅਪਾਰਟਮੈਂਟ ਕੰਪਲੈਕਸ, ਸ਼ਾਪਿੰਗ ਸੈਂਟਰ ਅਤੇ ਹੋਰ ਕਿਸੇ ਵੀ ਤਰੀਕੇ ਦੇ ਬਿਜ਼ਨਸ ਦੀ ਇੰਸ਼ੋਰੈਂਸ ਜਾਂ ਵਰਕਰ ਕੌਮ ਦੇ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ। ਇਹ ਰੇਟਡ ਕੰਪਨੀਜ਼ ਦੇ ਨਾਲ ਕੰਮ ਕਰਦੇ ਨੇ। ਕਾਲ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ, ਕਲੋਵਿਸ ਬਿੰਦਰ ਢਾਲੀਵਾਲ, ਰਮਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਤੁਸੀਂ ਇਹਨਾਂ ਦੇ ਕੋਲੋਂ ਹੰਡਾਈ ਦੇ ਨਵੇਂ ਡਰਾਈਵ ਐਨ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਹੋਰ ਵੀ ਮੇਕ ਮਾਡਲਸ ਦੀ ਇਨਵੈਂਟੋਰੀ ਇਹਨਾਂ ਦੇ ਕੋਲ ਹੈ। ਫਾਈਨੈਂਸਿੰਗ ਵੀ ਕਰਦੇ ਨੇ। ਕਾਲ 909 786 8008 909 786 8008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ, ਜਿਹੜੇ FBI ਦੇ ਡਿਪਟੀ ਡਾਇਰੈਕਟਰ ਰਹਿ ਚੁੱਕੇ ਹੈਗੇ ਆ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਫਾਇਰ ਵੀ ਕਰ ਦਿੱਤਾ ਗਿਆ ਸੀ, ਐਂਡਰਿਊ ਮੈਕੈਵੀ, ਉਹਨਾਂ ਦੀ ਜਿਹੜੀ ਆ ਇੱਕ 60 ਮਿੰਟ ਦੀ ਜਿਹੜੀ ਇੰਟਰਵਿਊ ਆਈ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ 'ਤੇ ਸ਼ੱਕ ਕਰਦੇ ਸੀ ਵੀ ਉਹ ਰਸ਼ੀਆ ਦੇ ਨਾਲ ਰਲੇ ਹੋਏ ਆ, ਅਤੇ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਜਿਹੜੇ ਉਹਨਾਂ ਦੇ ਜੂਨੀਅਰ ਸੀਗੇ ਰੌਡ ਰੋਜ਼ਨਸਟਾਈਨ, ਉਹਨਾਂ ਨਾਲ ਰਲ ਕੇ ਇੱਕ ਪਲਾਨ ਵੀ ਜਿਹੜੀ ਤਿਆਰ ਕੀਤੀ ਗਈ ਸੀ ਵੀ ਕਿਸ ਤਰ੍ਹਾਂ ਜਿਹੜਾ ਪ੍ਰੈਜ਼ੀਡੈਂਟ ਨੂੰ ਹਟਾਇਆ ਜਾ ਸਕੇ। ਜੀ, ਰੌਡ ਰੋਜ਼ਨਸਟਾਈਨ ਡਿਪਟੀ ਅਟਰਨੀ ਜਨਰਲ ਸੀਗੇ। ਉਹ ਦੋਨੋਂ ਵੱਖੋ ਵੱਖਰੇ ਜਿਹੜੇ ਆ ਇੰਸਟੀਟਿਊਸ਼ਨ ਦੇ ਵਿੱਚ ਸੀਗੇ। ਉਸ ਟਾਈਮ ਦੇ ਉੱਤੇ ਜੇਮਸ ਕੌਮੀ ਨੂੰ ਉਹਨਾਂ ਨੇ ਪਹਿਲਾਂ ਫਾਇਰ ਕਰ ਦਿੱਤਾ ਸੀ ਅਤੇ ਐਂਡਰਿਊ ਮਕੇਬ ਨੇ ਉਸ ਤੋਂ ਬਾਅਦ ਦੇ ਵਿੱਚ ਅਬਸਟਰਕਸ਼ਨ ਆਫ ਜਸਟਿਸ ਜਾਂ ਉਹ ਕਲੂਜਨ ਦੀ ਜਿਹੜੀ ਇਨਵੈਸਟੀਗੇਸ਼ਨ FBI ਦੇ ਦੁਆਰਾ ਜਿਹੜੀ ਆ ਉਹ ਚਲਾਈ ਸੀਗੀ, ਜਿਹੜੀ ਬੀਤੇ ਵੀਕਐਂਡ ਦੇ ਵਿੱਚ ਇਸ ਇੰਟਰਵਿਊ ਤੋਂ ਪਹਿਲਾਂ ਥੋੜ੍ਹੀ ਬਹੁਤੀ ਖਬਰ ਜਿਹੜੀ ਆਈ ਸੀ। ਅਤੇ ਰੌਡ ਰੋਜ਼ਨਟਾਈਨ ਦਾ ਉਦੋਂ ਵੀ ਇਸ ਇੰਟਰਵਿਊ ਤੋਂ ਪਹਿਲਾਂ ਵੀ ਜਿਹੜਾ ਨਾਮ ਆਇਆ ਸੀ। ਨਿਊਯਾਰਕ ਟਾਈਮਜ਼ ਜਿਹੜੀ ਉਹਨਾਂ ਨੇ ਇੱਕ ਅੱਜ ਤੋਂ ਕੁਛ ਮਹੀਨੇ ਪਹਿਲਾਂ ਇੱਕ ਆਰਟੀਕਲ ਜਿਹੜਾ ਆ ਉਹ ਛਾਪਿਆ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹੀ ਕਥਿਤ ਦਾਅਵਾ ਕੀਤਾ ਸੀ ਵੀ ਰੌਡ ਰੋਜ਼ਨਟਾਈਨ ਜਾਂ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਦੇ ਦੁਆਰਾ ਇੱਦਾਂ ਦੀ ਗੱਲ ਜਿਹੜੀ ਆ ਉਹ ਪ੍ਰਚਾਰੀ ਗਈ ਆ। ਸੋ ਐਂਡਰਿਊ ਮਕੇਬ ਨੇ ਕੱਲ੍ਹ ਦੀ ਇੰਟਰਵਿਊ ਦੇ ਵਿੱਚ ਇਹੀ ਜਿਹੜੀ ਗੱਲ ਕਹਿਣ ਦੀ ਦੁਬਾਰਾ ਜਿਹੜੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਰੌਡ ਰੋਜ਼ਨਟਾਈਨ ਆ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਹ ਟਰਾਈ ਜਿਹੜੀ ਕੀਤੀ ਸੀ। ਉਸ ਤੋਂ ਬਾਅਦ 'ਚ ਹਰਜੋਤ ਸਿੰਘ ਜੀ, ਰੌਡ ਰੋਜ਼ਨਟਾਈਨ ਹੋਣਾ ਦਾ ਅਤੇ ਡਿਪਾਰਟਮੈਂਟ ਆਫ ਜਸਟਿਸ ਦਾ ਇਹ ਬਿਆਨ ਜਿਹੜਾ ਲਿਖਿਆ ਆਇਆ ਸੀਗਾ ਵੀ ਰੌਡ ਰੋਜ਼ਨਟਾਈਨ ਨੇ ਇਸ ਮੈਨਰ ਦੇ ਵਿੱਚ ਨਹੀਂ ਆਖਿਆ। ਉਹਨਾਂ ਨੇ ਸਾਰਕਿਜ਼ਮ ਦੇ ਵਿੱਚ ਜਿਹੜਾ ਉਹ ਆਖਿਆ ਸੀਗਾ ਵੀ ਮੈਂ ਖੁਦ ਵਾਇਰ ਲਾ ਕੇ ਜਿਹੜਾ ਆ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਗੱਲ ਕਰਨ ਦੇ ਲਈ ਜਾਣਾ ਹੈ ਤਾਂ ਜੋ ਪਤਾ ਲੱਗ ਸਕੇ ਵੀ ਕਿਤੇ ਕਲੂਜਨ ਤਾਂ ਨਹੀਂ ਇਹਨਾਂ ਨੇ ਜਿਹੜੀ ਕੀਤੀ ਹੋਈ ਆ। ਸੋ ਅੱਜ ਰਾਸ਼ਟਰਪਤੀ ਟਰੰਪ ਕਾਫੀ ਤੱਤੇ ਜਿਹੜੇ ਆ ਇਹ ਐਂਡਰਿਊ ਮਕੇਬ ਅਤੇ ਰੌਡ ਰੋਜ਼ਨਟਾਈਨ ਦੇ ਉੱਤੇ ਜਿਹੜੇ ਉਹ ਨਜ਼ਰ ਆਏ ਨੇ। ਸੋ ਰੌਡ ਰੋਜ਼ਨਟਾਈਨ 'ਤੇ ਆਲਰੇਡੀ ਅਸਤੀਫੇ ਦੀ ਉਹਨਾਂ ਨੇ ਗੱਲ ਪਹਿਲਾਂ ਹੀ ਕਹਿ ਦਿੱਤੀ ਆ। ਉਹ ਸੰਨਿਆਸ ਜਿਹੜਾ ਉਹ ਲੈਣ ਜਾ ਰਹੇ ਨੇ ਅਤੇ ਹੁਣ ਮੈਨੂੰ ਲੱਗਦਾ ਉਹ ਉਹਨਾਂ ਨੂੰ ਸੰਨਿਆਸ ਲੈਣ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਦੀ ਛੁੱਟੀ ਜਿਹੜੀ ਆ ਉਹ ਕਰ ਦਿੱਤੀ ਜਾ ਸਕਦੀ ਆ। ਇਸ ਸੰਬੰਧ ਦੇ ਵਿੱਚ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ ਇਹ ਦੋਨੋਂ ਬੰਦੇ ਜਿਹੜੇ ਆ ਜੈਫ ਸੈਸ਼ਨ ਜਿਹੜੇ ਪਹਿਲਾਂ ਰਹਿ ਚੁੱਕੇ ਅਟਾਰਨੀ ਜਨਰਲ, ਉਹਨਾਂ ਵੱਲੋਂ ਹਾਇਰ ਕੀਤੇ ਸੀ। ਸੋ ਕਿ ਉਹ ਸ਼ੱਕ ਆ ਵੀ ਹੋ ਸਕਦਾ ਜਿਹੜੇ ਕਹਿੰਦੇ ਵੀ ਕੈਬਨਿਟ ਮਿਨਿਸਟਰਸ ਨਾਲ ਵੀ ਗੱਲ ਹੋਈ ਸੀ ਵੀ ਕਿਸ ਤਰ੍ਹਾਂ ਜਿਹੜਾ ਪ੍ਰੈਜ਼ੀਡੈਂਟ ਆ ਉਹਨੂੰ ਹਟਾਇਆ ਜਾ ਸਕਦਾ ਹੈਗਾ, ਵੀ ਉਹਨਾਂ ਦੇ ਵਿੱਚੋਂ ਇੱਕ ਉਹ ਵੀ ਹੋ ਸਕਦੇ ਹੈਗੇ ਆ। ਇਸੇ ਕਰਕੇ ਜਿਹੜੀ ਆ ਜੈਫ ਸੈਸ਼ਨਸ ਦੇ ਨਾਲ ਵੀ ਜਿਹੜੀ ਆ ਪ੍ਰੈਜ਼ੀਡੈਂਟ ਦੇ ਜਿਹੜੇ ਪਿਛਲੇ ਸਮਾਂ ਸੀ ਜਦੋਂ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ, ਕਾਫੀ ਜਿਹੜੇ ਆ ਉਹ ਗਰਮ ਮਾਹੌਲ ਰਿਹਾ। ਜੀ ਬਿਲਕੁਲ, ਇਹ ਪਹਿਲੀ ਦੀ ਨਹੀਂ ਆ ਵੀ ਕਿਸੇ ਰਾਸ਼ਟਰਪਤੀ ਦੇ ਉੱਤੇ ਜਿਹੜੇ ਇੱਦਾਂ ਦੇ ਦੋਸ਼ ਲੱਗੇ ਹੋਣ। ਜਿਹੜੇ ਪੁਰਾਣੇ ਸਾਬਕਾ ਇੱਕ ਰਾਸ਼ਟਰਪਤੀ ਜਿਹੜੇ ਰਹਿ ਚੁੱਕੇ ਆ ਨਿਕਸਨ, ਉਦੋਂ ਉਹਨਾਂ ਨੂੰ ਵਾਟਰਗੇਟ ਮਾਮਲੇ ਦੇ ਵਿੱਚ ਉਦੋਂ
ਉਹਨਾਂ ਨੂੰ ਵੀ ਲਾਉਣ ਦੀ ਜਿਹੜੀ ਤਿਆਰੀ ਉਹ ਬਣੀ ਪਈ ਸੀ, ਜਦੋਂ ਉਹਨਾਂ ਨੇ ਆਪਣੇ ਸਾਥੀ ਜਿਹੜੇ ਹੋਰ ਜਿਹੜੇ ਬ੍ਰਾਂਚਿਸ ਦੇ ਜਿਹੜੇ ਸੈਨੇਟ ਵਾਲੇ ਤੇ ਉਹਨਾਂ ਦੇ ਉੱਤੇ ਉਹਨਾਂ ਦੀ ਰਿਕਾਰਡਿੰਗਾਂ ਜਿਹੜੀਆਂ ਉਹ ਕਰਦੇ ਜਿਹੜੇ ਉਹ ਫੜੇ ਗਏ ਸੀਗੇ। ਸੋ ਉਦੋਂ ਬੜਾ ਮਾਮਲਾ ਜਿਹੜਾ ਭਖਿਆ ਸੀਗਾ। ਸੋ ਇਹ ਹੁਣ ਉੱਧਰ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਇੱਧਰ ਜਦੋਂ ਜੇਮਸ ਕੌਮੀ ਨੂੰ ਉਹਨਾਂ ਨੇ ਫਾਇਰ ਕਰ ਦਿੱਤਾ ਸੀ, ਉਸ ਤੋਂ ਬਾਅਦ ਐਂਡਰੂ ਮਕੇਬ ਨੇ ਇਹ ਜਿਹੜਾ ਫੈਸਲਾ ਲਿਆ। ਸੋ ਬਹੁਤ ਜ਼ਿਆਦਾ ਜਿਹੜਾ ਸਿਆਸੀ ਨਾਟਕ ਆ ਇਸ ਟਾਈਮ ਜਿਹੜਾ ਉਹ ਮਚਿਆ ਹੋਇਆ ਆ, ਪੂਰਾ ਉਹ ਚੱਲ ਰਿਹਾ ਆ। ਅਤੇ ਇੱਕ ਚੀਜ਼ ਜਿਹੜੀ ਦੇਖਣ ਵਾਲੀ ਰਹੀ ਆ ਹਰਜੋਤ ਸਿੰਘ ਜੀ, ਦੋਨੋਂ ਹੀ ਪਾਸੇ ਦੀਆਂ ਜਿਹੜੀਆਂ ਮੀਡੀਆ ਆ ਉਹ ਆਪੋ ਆਪਣੇ ਬੰਦੇ ਨੂੰ ਸਹੀ ਸਾਬਤ ਕਰਨ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਸੋ ਜਿਹੜੇ ਲੈਫਟ ਵਾਲੇ ਆ ਉਹ ਇਹ ਕਹਿ ਰਹੇ ਆ ਵੀ ਹਾਂ ਇਹਦੇ ਵਿੱਚ ਕੁਛ ਹੋਇਆ ਹੋ ਸਕਦਾ ਹੈ, ਅਤੇ ਜਿਹੜੇ ਫੌਕਸ ਵਾਲੇ ਰਾਈਟ ਵਾਲੇ ਆ ਉਹ ਕਹਿ ਰਹੇ ਆ ਵੀ ਇਹਦਾ ਜਿਹੜਾ ਸਰਾਸਰ ਜਿਹੜਾ ਧੱਕਾ ਆ ਉਹ ਟਰਾਈ ਜਿਹੜਾ ਉਹ ਕੀਤਾ ਜਾ ਰਿਹਾ ਆ। ਉੱਧਰ ਲਿੰਡਸੇ ਗ੍ਰੈਹਮ ਦਾ ਇਸ ਦੇ ਉੱਤੇ, ਸੈਨੇਟਰ ਲਿੰਡਸੇ ਗ੍ਰੈਹਮ ਦਾ ਇਸ ਦੇ ਉੱਤੇ ਬਿਆਨ ਆਇਆ ਆ ਵੀ ਕਹਿੰਦੇ ਵੀ ਜਿਹੜਾ ਇਸ ਤਰੀਕੇ ਦੀ ਗੱਲ ਕਹਿਣੀ ਐਂਡਰੂ ਮਕੇਬ ਦੇ ਦੁਆਰਾ, ਜਿਹੜੇ FBI ਦੇ ਉਸ ਟਾਈਮ ਦੇ ਉੱਤੇ ਐਕਟਿੰਗ ਡਾਇਰੈਕਟਰ ਵੀ ਜਿਹੜੇ ਉਹ ਰਹੇ ਸੀਗੇ, ਵੀ ਉਹਨਾਂ ਦੇ ਨਾਲ ਕਈ ਹੋਰ ਹਾਊਸ ਦੇ ਜਾਂ ਕਾਂਗਰਸ ਦੇ ਜਿਹੜੇ ਮੈਂਬਰ ਆ ਉਹ ਮਿਲੇ ਸੀਗੇ, ਵੀ ਜਿਹੜਾ ਇਹਨਾਂ ਨੂੰ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਜਿਹੜਾ ਲਾਹਿਆ ਜਾ ਸਕਦਾ ਆ, ਵੀ ਇਸ ਦੀ ਪੂਰੀ ਘੋਖ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਸੋ FBI ਦੀ ਵੀ ਉਹਨਾਂ ਨੇ ਜਾਂਚ ਕਰਨ ਦੀ ਜਿਹੜੀ ਮੰਗ ਕੀਤੀ। ਉਹਨਾਂ ਨੇ ਕਿਹਾ ਵੀ ਐਂਡਰੂ ਮਕੇਬ ਨੂੰ ਅਤੇ ਰੌਡ ਰੋਜ਼ਨਟਾਈਨ ਨੂੰ ਆਪਣੇ ਪੱਧਰ ਦੇ ਉੱਤੇ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਸਹੁੰ ਚੁੱਕ ਕੇ ਜਿਹੜੇ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਦੇਣੇ ਚਾਹੀਦੇ ਆ। ਕਹਿੰਦੇ ਵੀ ਅਸੀਂ ਸਬੀਨਾ ਤਾਂ ਨਹੀਂ ਜਿਹੜਾ ਪਹਿਲੋਂ ਘੱਲਣਾ ਚਾਹੁੰਦੇ, ਜੇ ਉਹ ਆਪ ਆਉਂਦੇ ਆ ਅਤੇ ਜੇ ਉਹ ਨਹੀਂ ਆਉਂਦੇ ਤਾਂ ਫਿਰ ਸਬੀਨਾ ਘੱਲ ਕੇ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਆ ਉਹਨਾਂ ਤੋਂ ਮੰਗੇ ਜਾ ਸਕਦੇ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਰਸ਼ੀਅਨ ਕਲੂਜਨ ਆ ਇੱਕ ਵਾਰੀ ਫਿਰ ਸੁਰਖੀਆਂ ਦੇ ਵਿੱਚ ਜਿਹੜੀ ਉਹ ਆਊਗੀ। ਉੱਧਰ ਹੋ ਸਕਦਾ ਵੀ ਜਿਹੜੀ ਰੋਬਰਟ ਮਿਊਲਰ ਦੀ ਇਨਵੈਸਟੀਗੇਸ਼ਨ ਦੀ ਜਿਹੜੀ ਹਰਜੋਤ ਸਿੰਘ ਜੀ ਰਿਪੋਰਟ ਆ ਉਹ ਵੀ ਜਲਦ ਜਿਹੜੀ ਆ ਉਹ ਜਾਰੀ ਕੀਤੀ ਜਾ ਸਕਦੀ ਹੈ। ਅਤੇ ਨਾਲ ਹੀ ਇਸ ਦੇ ਨਾਲ ਜੁੜੀ ਹੋਈ ਜਿਹੜੇ ਅਟਰਨੀ ਜਨਰਲ ਦੇ ਲਈ ਨੋਮੀਨੇਟ ਕੀਤੇ ਹੋਏ ਸੀਗੇ ਵਿਲੀਅਮ ਬਾਰ, ਉਹਨਾਂ ਨੂੰ ਵੀ ਪਿਛਲੇ ਵੀਕ ਦੇ ਵਿੱਚ ਜਿਹੜਾ ਆ ਉਸ ਦੇ ਲਈ ਮੁਕਰਰ ਜਿਹੜਾ ਕਰ ਦਿੱਤਾ ਗਿਆ ਹੈ। ਸੈਨੇਟ ਦੇ ਵਿੱਚੋਂ ਉਹਨਾਂ ਦਾ ਨਾਮ ਜਿਹੜਾ ਉਹ ਪਾਸ ਹੋ ਚੁੱਕਾ ਹੈ। ਬਿਲਕੁਲ। ਸੋ USA ਦੇ ਜਿਹੜੇ ਨੈਕਸਟ ਅਟਾਰਨੀ ਜਨਰਲ ਆ ਉਹ ਵਿਲੀਅਮ ਬਾਰ ਹੋਣਗੇ। ਸੋ ਉਹਨਾਂ ਦੀ ਕਨਫਰਮੇਸ਼ਨ ਹੋ ਗਈ ਆ। ਅਗਲੀ ਇੱਕ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਬਾਰਡਰ ਦੇ ਉੱਤੇ ਕੰਧ ਬਣਾਈ ਜਾ ਸਕੇ ਫੰਡਿੰਗ ਦੇ ਲਈ। ਸੋ ਉਹਦੇ ਜਿਹੜਾ ਆ ਉਹਦੇ ਵਿਰੋਧ ਦੇ ਵਿੱਚ ਕਈ ਜਿਹੜੀਆਂ ਸਟੇਟਸ ਆ ਉਹਨਾਂ ਨੇ ਲਾ ਸੂਟ ਹੁਣ ਫਾਈਲ ਕਰਨ ਜਾ ਰਹੇ ਹੈਗੇ ਆ। ਕੈਲੀਫੋਰਨੀਆ ਵਾਲਿਆਂ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ, ਕੈਲੀਫੋਰਨੀਆ ਦੇ ਜਿਹੜੇ ਅਟਾਰਨੀ ਜਨਰਲ ਜ਼ਾਵੀਅਰ ਵਿਸੇਰਾ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ ਅਸੀਂ ਲਾ ਸੂਟ ਫਾਈਲ ਕਰਨ ਜਾ ਰਹੇ ਹਾਂ। ਹੁਣ ਜਿਹੜੀਆਂ ਹੋਰ ਸਟੇਟਸ ਜਿਹੜੀਆਂ ਨਿਊ ਮੈਕਸੀਕੋ, ਓਰੇਗਨ, ਮਿਨੇਸੋਟਾ, ਨਿਊ ਜਰਸੀ, ਹਵਾਈ ਅਤੇ ਕਨੈਟੀਕਟ ਜਿਹੜੀਆਂ ਸਟੇਟਸ ਆ ਉਹ ਵੀ ਜਿਹੜੀਆਂ ਲਾ ਸੂਟ ਫਾਈਲ ਕਰਨ ਜਾ ਰਹੀਆਂ ਹੈਗੀਆਂ। ਸੋ ਸਰੋਤਿਆਂ ਨੂੰ ਦੱਸਦੇ ਇਹ ਕਹਿੰਦੇ ਪਈ ਹੁਣ ਤੱਕ 58 ਨੈਸ਼ਨਲ ਐਮਰਜੈਂਸੀਜ਼ ਡਿਕਲੇਅਰ ਕੀਤੀਆਂ ਗਈਆਂ ਹੈਗੀਆਂ। ਨੈਸ਼ਨਲ ਐਮਰਜੈਂਸੀ ਐਕਟ 1876 ਦੇ ਵਿੱਚ ਪਾਸ ਹੋਇਆ ਸੀ ਅਤੇ ਪ੍ਰੈਜ਼ੀਡੈਂਟ ਟਰੰਪ ਹੁਣ ਤੱਕ 3 ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰ ਚੁੱਕੇ ਆ। 31 ਨੈਸ਼ਨਲ ਐਮਰਜੈਂਸੀ ਸਟਿਲ ਹਜੇ ਇਫੈਕਟ 'ਚ ਆ, ਜਿਹੜੀਆਂ ਟੋਟਲ ਡਿਫਰੈਂਟ ਪ੍ਰੈਜ਼ੀਡੈਂਟਸ ਵੱਲੋਂ ਡਿਕਲੇਅਰ ਕੀਤੀਆਂ ਗਈਆਂ ਸੀਆਂ। ਪਰ ਜਿਹੜੇ ਬਸੇਰਾ ਆ, ਜ਼ਾਵੀਅਰ ਬਸੇਰਾ, ਕੈਲੀਫੋਰਨੀਆ ਦੇ ਅਟਾਰਨੀ ਜਨਰਲ, ਉਹ ਕਹਿੰਦੇ ਵੀ ਇਹ ਜਿਹੜੀ ਡਿਕਲੇਰੇਸ਼ਨ ਆ ਇਹ ਇੱਕ ਤਰ੍ਹਾਂ ਨਾਲ ਝੂਠੀ ਹੈਗੀ ਆ, ਇਸ ਕਰਕੇ ਇਹਨੂੰ ਅਸੀਂ ਫਾਈਟ ਕਰਾਂਗੇ। ਅਤੇ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਪਤਾ ਆ ਵੀ ਲੋਅਰ ਕੋਰਟਸ ਦੇ ਵਿੱਚ ਉਹ ਜਿੱਤ ਨਹੀਂ ਸਕਦੇ, ਸੋ ਉਹ ਆਪਣੀ ਅੱਖ ਜਿਹੜੀ ਆ ਉਹ ਸੁਪਰੀਮ ਕੋਰਟ 'ਤੇ ਟਿਕਾਈ ਬੈਠੇ ਆ। ਬਿਲਕੁਲ। ਤੁਸੀਂ ਦੇਖੋ ਵੀ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਕੇ ਹੁਣ ਉਦੋਂ ਤੋਂ ਹੀ ਜਿੱਦਣ ਕੀਤੀ ਉਸ ਅਗਲੇ ਦਿਨ ਤੋਂ ਹੀ ਜਿਹੜੇ ਰਾਸ਼ਟਰਪਤੀ ਟਰੰਪ ਆਪਣੇ ਫਲੋਰੀਡਾ ਦੇ ਗੋਲਫ ਕੋਰਸ ਦੇ ਉੱਤੇ ਜਾ ਕੇ ਗੋਲਫ ਖੇਡ ਰਹੇ ਆ। ਇਹ ਉਹੀ ਡੋਨਲਡ ਟਰੰਪ ਆ ਜਿਹੜੇ ਜਦੋਂ ਕੋਈ ਹੋਰ ਗੋਲਫ ਖੇਡਣ ਲਈ ਜਾਂਦਾ ਸੀ ਅਤੇ ਕਹਿੰਦੇ ਵੀ ਇਹਨਾਂ ਨੂੰ ਬੰਦਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆ, ਇਹ ਖੇਡਦੇ ਕਿਉਂ ਆ, ਅਤੇ ਜੇ ਇੰਨੀ ਨੈਸ਼ਨਲ ਐਮਰਜੈਂਸੀ ਵਾਲੀ ਗੱਲ ਆ ਅਤੇ ਫਿਰ ਇਹ ਬਹਿ ਕੇ ਉੱਥੇ ਜਿਹੜਾ ਕੰਮ ਕਹਿੰਦੇ ਕਿਉਂ ਨਹੀਂ ਕਰ ਰਹੇ। ਸੋ ਜਿਹੜੇ ਉਹਨਾਂ ਦੇ ਵਿਰੋਧੀ ਆ ਉਹ ਇਸ ਪਾਸੋਂ ਵੀ ਜਿਹੜੀ ਗੱਲ ਕਰ ਰਿਹਾ। ਅਤੇ ਪਰ ਉੱਦਾਂ ਓਵਰਆਲ ਜਿਹੜਾ ਵਾਈਟ ਹਾਊਸ ਦੇ ਲਈ ਬੜਾ ਔਖਾ ਕਹਿੰਦੇ ਆ ਇਹ ਹੋ ਰਿਹਾ ਇਹਨਾਂ ਸਵਾਲਾਂ ਦੇ ਜਿਹੜੇ ਆ ਉਹ ਜਵਾਬ ਦੇਣੇ। ਵੀ ਜਿਹੜੀ ਇੱਕ ਹਿਸਾਬ ਨਾਲ ਜਿਹੜੇ ਲੋਕ ਕਹਿ ਰਹੇ ਆ ਵੀ ਮਨ ਘੜਤ ਨੈਸ਼ਨਲ ਐਮਰਜੈਂਸੀ ਜਿਹੜੀ ਆ ਇਹਨਾਂ ਦੇ ਦੁਆਰਾ ਬਣਾਈ ਗਈ ਹੋਈ ਆ। ਸੋ ਇਹ ਆਉਣ ਵਾਲੇ ਸਮੇਂ 'ਚ ਜਿਹੜਾ ਪਤਾ ਲੱਗੂਗਾ ਇਸ ਦੇ ਉੱਤੇ ਕੀ ਹੁੰਦਾ ਹੈ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਜ਼ਰੂਰ ਹੋਵੇਗੀ, ਇਹਨਾਂ ਸਾਰੀ ਨੈਸ਼ਨਲ ਐਮਰਜੈਂਸੀ ਦੇ ਵਿੱਚ ਇੱਕ ਜਿਹੜੇ ਲੋਕ ਆ ਉਹ ਸਭ ਤੋਂ ਜ਼ਿਆਦਾ ਜਿਹੜੇ ਕਹਿ ਲਓ ਵੀ ਪੈਸੇ ਜਿਨ੍ਹਾਂ ਨੂੰ ਆਉਣਗੇ ਉਹ ਹੈਗੇ ਜਿਨ੍ਹਾਂ ਦੇ ਪ੍ਰਾਈਵੇਟ ਡਿਟੈਂਸ਼ਨ ਸੈਂਟਰਸ ਹੋਣਗੇ।
ਜਿੰਨੇ ਜ਼ਿਆਦਾ ਇਸ ਨੈਸ਼ਨਲ ਐਮਰਜੈਂਸੀ ਦੇ ਤਹਿਤ ਲੋਕਾਂ ਨੂੰ ਉਹਨਾਂ ਨੇ ਜਿਹੜਾ ਗ੍ਰਿਫਤਾਰੀਆਂ ਵੀ ਕਰਨੀਆਂ, ਬਾਰਡਰ ਦੇ ਉੱਤੇ ਟੱਪਣ ਦੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕਰਨੀ ਆ, ਅਤੇ ਉਹਨਾਂ ਨੂੰ ਵੱਖ-ਵੱਖ ਨਵੇਂ ਡਿਟੈਂਸ਼ਨ ਸੈਂਟਰਸ ਜਿਹੜੇ ਆਉਣਗੇ। ਕਹਿੰਦੇ ਜਿਹੜੀ ਸਭ ਤੋਂ ਵੱਡੀ ਪ੍ਰਾਈਵੇਟ ਜੇਲਸ ਦਾ ਜਿਹੜਾ CEO ਆਪਣੇ ਸ਼ੇਅਰ ਹੋਲਡਰਸ ਨੂੰ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਆ ਵੀ ਇੱਕ ਵਾਰੀ ਜਿਹੜੀ ਇਹ ਫੰਡਿੰਗ ਜੇ ਪਾਸ ਹੋ ਜਾਂਦੀ ਆ ਤਾਂ ਤੁਹਾਡੇ ਸਮਝ ਲਓ ਵੀ ਤੁਹਾਡੇ ਜਿਹੜੇ ਕਾਫੀ ਪੈਸੇ ਜਿਹੜੇ ਆ, ਡਾਲਰ ਜਿਹੜੇ ਆ ਉਹ ਵੱਧ ਜਾਣਗੇ, ਤੁਹਾਨੂੰ ਕਾਫੀ ਜਿਹੜੇ ਡਾਲਰਸ ਜਿਹੜੇ ਆ ਉਹ ਬਣਨਗੇ। ਸੋ ਕਾਫੀ ਜ਼ਿਆਦਾ ਜਿਹੜਾ ਫਾਇਦਾ ਉਹਨਾਂ ਨੂੰ ਇਸ ਦੇ ਵਿੱਚ ਹੋਊਗਾ। ਆਲਰੇਡੀ ਆਪਾਂ ਦੇਖਿਆ ਵੀ ਜਦੋਂ ਤੋਂ ਰਾਸ਼ਟਰਪਤੀ ਟਰੰਪ ਆਏ ਆ, ਇਹ ਜਿਹੜੀਆਂ ਪ੍ਰਾਈਵੇਟ ਡਿਟੈਂਸ਼ਨ ਸੈਂਟਰਸ ਜਾਂ ਜਿਹੜੀਆਂ ਜੇਲ੍ਹ ਵਾਲੇ ਆ ਉਹ ਉਹਨਾਂ ਨੂੰ ਕਾਫੀ ਜ਼ਿਆਦਾ ਮੁਨਾਫਾ ਹੋਇਆ ਆ। ਅਤੇ ਇੱਕ ਹਰਜੋਤ ਸਿੰਘ ਜੀ, ਇੱਕ ਆਈ ਥਿੰਕ ਇੱਕ ਸਿੱਖ ਬੰਦਾ ਵੀ ਹੈਗਾ ਆ ਜਿਨ੍ਹਾਂ ਦੀ ਇੱਕ ਪ੍ਰਾਈਵੇਟ ਡਿਟੈਂਸ਼ਨ ਸੈਂਟਰਸ ਜੇਲ੍ਹ ਵਾਲਾ ਜਿਹੜਾ ਹੈਗਾ ਆਈ ਥਿੰਕ ਅਕਾਲ ਕਰਕੇ ਸਮਥਿੰਗ ਕੁਛ ਕਰਕੇ ਆ, ਅਕਾਲ ਸਿਕਿਉਰਿਟੀ ਵਾਲੇ। ਸੋ ਉਹਨਾਂ ਨੂੰ ਵੀ ਕਹਿੰਦੇ ਖਾਸਾ ਮੁਨਾਫਾ ਜਿਹੜਾ ਇਸ ਚੀਜ਼ ਦੇ ਵਿੱਚ ਹੋਇਆ ਹੈ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਯੂਕੇ ਤੋਂ ਆ ਰਹੀ ਆ। ਯੂਕੇ ਦੇ ਲਾ ਮੇਕਰਸ ਨੇ ਫੇਸਬੁੱਕ ਨੂੰ ਜਿਹੜਾ ਅਕਿਊਜ਼ ਕੀਤਾ ਆ ਵੀ ਉਹ ਜਿਹੜੇ ਡਾਟਾ ਪ੍ਰਾਈਵੇਸੀ ਲਾਜ਼ ਹੈਗੇ ਆ ਉਹਨਾਂ ਨੂੰ ਵਾਇਲੇਟ ਕਰ ਰਹੇ ਹੈਗੇ ਆ। ਇਹਦੇ ਸੰਬੰਧ ਦੇ ਵਿੱਚ CEO ਮਾਰਕ ਜ਼ਕਰਬਰਗ ਜਿਹੜੇ ਆ ਉਹ ਕਹਿੰਦੇ ਵੀ ਉਹ ਕਿਸੇ ਤਰ੍ਹਾਂ ਦਾ ਚੱਜ ਦਾ ਜਵਾਬ ਨਹੀਂ ਦੇ ਰਹੇ ਹੈਗੇ। ਸੋ ਯੂਕੇ ਦੀ ਜਿਹੜੀ ਪਾਰਲੀਮੈਂਟ ਆ ਹੁਣ ਉਹ ਫੇਸਬੁੱਕ ਦੇ ਦੁਆਲੇ ਹੋਈ ਹੈਗੀ ਆ। ਆਪਾਂ ਪਹਿਲਾਂ ਵੀ ਦੇਖਿਆ ਵੀ ਹੋਰ ਵੀ ਪ੍ਰਾਈਵੇਸੀ ਲਾਜ਼ ਦੇ ਸੰਬੰਧ ਦੇ ਵਿੱਚ ਫਰਾਂਸ, ਜਰਮਨ ਵਰਗੇ ਅਤੇ ਹੋਰ ਵੀ ਯੂਰਪੀਅਨ ਕਈ ਕੰਟਰੀ ਜਿਹੜੇ ਆ ਉਹ ਕਾਫੀ ਸਖਤ ਸਟੈਂਡ ਲੈ ਰਹੇ ਹੈਗੇ ਆ। ਸੋ ਕੈਂਬਰਿਜ ਐਨਾਲਿਟਿਕਾ ਦੇ ਜਦੋਂ ਲੀਕ ਹੋਇਆ ਸੀ ਉਸ ਦੇ ਬਾਰੇ ਜਦੋਂ ਉੱਥੋਂ ਦੇ ਨਿਊਜ਼ ਚੈਨਲ ਨੇ ਰਿਪੋਰਟ ਪੇਸ਼ ਕੀਤੀ ਸੀ ਵੀ ਭਾਈ ਇਹਨਾਂ ਨੇ ਤਾਂ ਉਸ ਟਾਈਮ ਦੇ ਉੱਤੇ ਇਲੈਕਸ਼ਨਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਮਨ ਬਦਲਣ ਦੇ ਲਈ ਨਕਲੀ ਐਡਾਂ ਉਹਨਾਂ ਦਾ ਡਾਟਾ ਜਿਹੜਾ ਉਹ ਯੂਜ਼ ਕੀਤਾ ਸੀ। ਉਦੋਂ ਤੋਂ ਜਿਹੜੀ ਫੇਸਬੁੱਕ ਆ ਤੱਤੇ ਪਾਣੀ ਦੇ ਵਿੱਚ ਚੱਲ ਰਹੀ ਹੈ। 18 ਮਹੀਨੇ ਦੀ ਜਿਹੜੀ ਹਰਜੋਤ ਸਿੰਘ ਜੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲੀ ਆ, ਜਿਸ ਤੋਂ ਬਾਅਦ ਦੇ ਵਿੱਚ ਇਹ ਜਾਂਚਕਰਤਾਵਾਂ ਨੇ ਜਿਹੜਾ ਦੱਸਿਆ ਵੀ ਫੇਸਬੁੱਕ 'ਤੇ ਉਸ ਦੇ ਉੱਤੇ ਜਿਹੜੀ ਸਭ ਤੋਂ ਜ਼ਿਆਦਾ ਫੇਕ ਨਿਊਜ਼ ਜਿਹੜੀ ਆ ਉਸ ਦੇ ਉੱਤੇ ਜਿਹੜੀ ਆ ਉਹ ਸਰਕੂਲੇਟ ਉਹ ਹੁੰਦੀ ਰਹੀ ਆ। ਸੋ ਮਾਰਕ ਜ਼ਕਰਬਰਗ ਨੂੰ ਲੋਕ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਹੁਣ ਜਿਹੜਾ ਉਹ ਲੱਭ ਰਹੇ ਆ। ਉਹਦੀ ਕੰਪਨੀ ਇੰਨੀ ਕੁ ਵੱਡੀ ਆ ਜਿਹੜੀ ਹਰਜੋਤ ਸਿੰਘ ਜੀ ਜਿੰਨਾ ਡਾਟਾ ਉਸਨੇ ਲੋਕਾਂ ਦਾ ਇਕੱਠਾ ਕੀਤਾ ਹੋਇਆ ਆ ਉਸਨੂੰ ਕਿਸੇ ਵੀ ਤਰੀਕੇ ਦੇ ਨਾਲ ਉਹ ਵਰਤਿਆ ਜਾ ਸਕਦਾ ਆ, ਚਾਹੇ ਉਹ ਫੇਸਬੁੱਕ ਆ, ਚਾਹੇ ਉਹ ਇੰਸਟਾਗ੍ਰਾਮ ਆ, ਅਤੇ ਚਾਹੇ ਉਹ ਜਿਹੜਾ ਵਟਸਐਪ ਆ। ਸੋ ਹਰ ਇੱਕ ਦੇ ਜ਼ਰੀਏ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਡੇ ਜਿਹੜੇ ਪ੍ਰਤੀ ਆ ਉਹ ਇਕੱਤਰ ਕਰੀ ਜਾ ਰਹੇ ਆ। ਸੋ ਸਿਲੀਕਨ ਵੈਲੀ ਦੇ ਵਿੱਚ ਜਿਹੜੀਆਂ ਸੋਸ਼ਲ ਮੀਡੀਆ ਵਾਲੀਆਂ ਕੰਪਨੀਆਂ ਆ ਉਹਨਾਂ ਨੂੰ ਲੈ ਕੇ ਇੱਕ ਜ਼ਰੂਰ ਉਹਨਾਂ ਦੇ ਵਿੱਚ ਹਿਲਜੁਲ ਜਿਹੜੀ ਜ਼ਰੂਰ ਮਚੀ ਹੋਈ ਆ, ਕਿਉਂਕਿ ਉਹ ਇਹਨਾਂ ਦਾ ਕੰਮ ਹੀ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਡਾਟਾ ਇਕੱਠਾ ਕਰਨ ਦਾ ਹੁਣ ਜਿਹੜਾ ਇਸ ਟਾਈਮ ਮੇਨ ਥਿੰਗ ਜਿਹੜੀ ਉਹ ਹੋ ਚੁੱਕੀ ਹੋਈ ਆ। ਅਤੇ ਜੇ ਕੋਈ ਬਾਹਰਲੀ ਸਰਕਾਰ ਜਾਂ ਅਮਰੀਕਾ ਦੀ ਸਰਕਾਰ ਵੀ ਇਹਨਾਂ ਉੱਤੇ ਕੋਈ ਸਖਤ ਕਾਰਵਾਈ ਜਾਂ ਕੋਈ ਸਟੈਂਡ ਜਿਹੜਾ ਉਹ ਲੈਂਦੀ ਆ ਜਾਂ ਕਿਸੇ ਤਰੀਕੇ ਦੀ ਕੋਈ ਰੈਗੂਲੇਸ਼ਨ ਜਾਂ ਬੈਨਸ ਜਿੱਦਾਂ ਲਾਉਂਦੀ ਹੈ, ਜਿੱਦਾਂ ਜਰਮਨੀ ਨੇ ਬੀਤੇ ਵੀਕ ਦੇ ਵਿੱਚ ਲਾਇਆ ਸੀ ਫੇਸਬੁੱਕ ਦੇ ਉੱਤੇ ਵੀ ਉਹ ਇੱਕ ਦੂਜੇ ਦਾ ਇੰਸਟਾਗ੍ਰਾਮ, ਵਟਸਐਪ ਅਤੇ ਫੇਸਬੁੱਕ ਦਾ ਡਾਟਾ ਇੱਕ ਬੰਦੇ ਦਾ ਜਿਹੜਾ ਆ ਉਹ ਇੱਕ ਦੂਜੇ ਦੇ ਨਾਲ ਜਿਹੜਾ ਉਹ ਸ਼ੇਅਰ ਕਰਕੇ ਉਹਨਾਂ ਦੇ ਉੱਤੇ ਪ੍ਰੋਫਾਈਲਸ ਜਿਹੜੇ ਉਹ ਨਹੀਂ ਬਣਾ ਸਕਦੇ। ਆਲਦੋ ਇਹਨਾਂ ਨੇ ਕਿਹੜਾ ਮੰਨਣਾ ਹੈ ਵੀ ਪਿੱਛੇ ਬੈਠੇ ਕੰਪਿਊਟਰਾਂ ਦੇ ਵਿੱਚ ਜਿਹੜਾ ਉੱਧਰ ਕੀ ਹੋ ਰਿਹਾ ਆ। ਸੋ ਕਾਫੀ ਜਿਹੜਾ ਇੱਕ ਵੱਡੀ ਜਿਹੜੀ ਖਲਬਲੀ ਆ ਕਹਿ ਲਓ ਵੀ ਸਿਲੀਕਨ ਵੈਲੀ ਦੇ ਵਿੱਚ ਵੀ ਨਜ਼ਰ ਆ ਰਹੀ ਆ। ਅਤੇ ਇਹਦੇ ਕਰਕੇ ਹਰਜੋਤ ਸਿੰਘ ਜੀ ਆਲਰੇਡੀ ਫੇਸਬੁੱਕ ਨੇ ਕਈ ਬਿਲੀਅਨ ਡਾਲਰ ਆਪਣੇ ਸ਼ੇਅਰਸ ਦੇ ਰੂਪ ਦੇ ਵਿੱਚ ਜਿਹੜੇ ਉਹ ਲੂਜ਼ ਕਰ ਚੁੱਕੇ ਹੋਏ ਆ ਜੀ। ਸੋ ਬਿਲਕੁਲ ਉਹਨਾਂ ਨੇ ਜਿਹੜੀ ਹਾਊਸ ਆਫ ਕਾਮਨਸ ਆ UK ਦਾ ਉਹਨਾਂ ਨੇ ਡਿਜੀਟਲ ਕਲਚਰ, ਮੀਡੀਆ ਅਤੇ ਸਪੋਰਟਸ ਕਮੇਟੀ ਵੱਲੋਂ ਇੱਕ ਜਿਹੜਾ ਇੱਕ ਆਰਟੀਕਲ ਛਾਪਿਆ ਗਿਆ ਡਿਸਇਨਫੋਰਮੇਸ਼ਨ ਐਂਡ ਫੇਕ ਨਿਊਜ਼ ਫਾਈਨਲ ਰਿਪੋਰਟ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਫੇਸਬੁੱਕ ਆ ਇਹ ਇੱਕ ਤਰ੍ਹਾਂ ਨਾਲ ਜਿਹੜਾ ਕਹਿ ਸਕਦੇ ਹਾਂ ਵੀ ਡਿਜੀਟਲ ਗੈਂਗਸਟਰ ਵੱਲੋਂ ਔਨਲਾਈਨ ਵਰਲਡ ਦੇ ਵਿੱਚ ਕੰਮ ਕਰ ਰਹੀ ਹੈਗੀ ਆ, ਅਤੇ ਵੀ ਇਹਨਾਂ ਦੇ ਅਗੇਂਸਟ ਜਿਹੜੇ ਆ ਸਖਤ ਲਾ ਹੋਣੇ ਚਾਹੀਦੇ ਹੈਗੇ ਆ ਜੀ। ਕੈਂਬਰਿਜ ਐਨਾਲਿਟਿਕਾ ਦੇ ਮਾਮਲੇ ਦੇ ਵਿੱਚ ਦੱਸਦੇ ਜਾਈਏ, ਰੋਬਰਟ ਮਿਊਲਰ ਦੀ ਜਿਹੜੀ ਜਾਂਚ ਦੀ ਟੀਮ ਆ ਉਹਨਾਂ ਨੇ ਕੈਂਬਰਿਜ ਐਨਾਲਿਟਿਕਾ ਦੇ ਜਿਹੜੇ ਡਾਇਰੈਕਟਰ ਰਹਿ ਚੁੱਕੇ ਆ ਉਹਨਾਂ ਨੂੰ ਸਬੀਨਾ ਜਿਹੜਾ ਆ ਉੱਧਰ ਘੱਲਿਆ ਆ ਤਾਂ ਜੋ ਰਸ਼ੀਅਨ ਜਿਹੜੀ ਇਨਵੈਸਟੀਗੇਸ਼ਨ ਮਾਮਲਾ ਹੈਗਾ ਆ ਉਸ ਦੇ ਵਿੱਚ ਇਹਨਾਂ ਤੋਂ ਸਵਾਲਾਂ ਤੋਂ ਜਵਾਬ ਜਿਹੜੇ ਆ ਉਹ ਲਏ ਜਾ ਸਕਣ। ਜਿਸ ਤਰੀਕੇ ਦੇ ਨਾਲ UK ਦੇ ਵਿੱਚ ਇਹ ਪਤਾ ਲੱਗਾ ਸੀ ਵੀ ਕੈਂਬਰਿਜ ਐਨਾਲਿਟਿਕਾ ਨੇ ਜਿਹੜਾ ਲੋਕਾਂ ਦਾ ਡਾਟਾ ਆ ਉੱਥੋਂ ਦੀ ਇਲੈਕਸ਼ਨਸ ਦੇ ਵਿੱਚ ਆਪੋ ਆਪਣੇ ਕਲਾਇੰਟਸ ਦੇ ਪ੍ਰਤੀ ਜਿਹੜਾ ਉਹ ਯੂਜ਼ ਕੀਤਾ ਸੀ। ਹੁਣ ਇੱਥੇ ਇਹ ਵੀ ਜਿਹੜਾ ਉਹ ਮੇਨ ਜਿਹੜਾ ਉਹ ਸ਼ੱਕ ਜਿਹੜਾ ਉਹ ਉਸ ਨੂੰ ਦੂਰ ਕਰਨਾ ਚਾਹੁੰਦੇ ਆ ਜਾਂ ਪਤਾ ਕਰਨਾ ਚਾਹੁੰਦੇ ਆ ਵੀ ਇੱਥੇ ਵੀ ਡਾਟਾ ਕਿਤੇ
ਇੱਥੇ ਦੀਆਂ ਕੈਂਪੇਨਸ ਦੇ ਦੁਆਰਾ ਜਿਹੜਾ ਆ ਉਹ ਤਾਂ ਨਹੀਂ ਇਸ ਤਰੀਕੇ ਦੇ ਨਾਲ ਜਿਹੜਾ ਉਹ ਵਰਤਿਆ ਗਿਆ। ਇਹ ਤਾਂ ਹੁਣ ਵੈਸੇ ਇੱਕ ਹਿਸਾਬ ਨਾਲ ਹਰਜੋਤ ਸਿੰਘ ਜੀ ਓਪਨ ਸੀਕਰੇਟ ਵਾਲੀ ਜਿਹੜੀ ਇਹ ਗੱਲ ਹੀ ਹੈਗੀ ਆ ਵੀ ਇੱਦਾਂ ਹੋਇਆ ਆ, ਪਰ ਗੱਲ ਇਹ ਆ ਵੀ ਇਹ ਡਾਟਾ ਕਿੱਧਰ ਨੂੰ ਮੂਵ ਹੋਇਆ, ਟ੍ਰੇਲ ਜਿਹੜੀ ਉਸ ਦੀ ਕੀ ਆ ਵੀ, ਕਿਉਂਕਿ ਇਹ ਕਲੂਜਨ ਨੂੰ ਜਿਹੜਾ ਲੈ ਕੇ ਮੈਡਲਿੰਗ ਨੂੰ ਲੈ ਕੇ ਜਿਹੜਾ ਮਸਲਾ ਜਾਂਚ ਜਿਹੜੀ ਉਹ ਚੱਲ ਰਹੀ ਆ ਵੀ ਕੀ ਰਸ਼ੀਆ ਵਾਲਿਆਂ ਨੇ ਇਹਨਾਂ ਦੇ ਨਾਲ ਤਾਂ ਨਹੀਂ ਕਿਤੇ ਸ਼ੇਅਰ ਕੀਤਾ ਜਾਂ ਟਰੰਪ ਕੈਂਪੇਨ ਦੇ ਬੰਦਿਆਂ ਨੇ ਤਾਂ ਨਹੀਂ ਜਿਹੜਾ ਰਸ਼ੀਆ ਦੇ ਨਾਲ ਇਹ ਜਿਹੜਾ ਡਾਟਾ ਸ਼ੇਅਰ ਕੀਤਾ, ਕਿਉਂਕਿ ਇਸ ਦੇ ਵਿੱਚ ਇਹ ਗੱਲਾਂ ਆਲਰੇਡੀ ਪੌਲ ਮੈਨਾਫੋਰਟ ਅਤੇ ਹੋਰ ਮਾਈਕਲ ਫਲਿਨ ਵਰਗੇ ਮਾਮਲਿਆਂ ਦੇ ਵਿੱਚ ਇਹ ਚੀਜ਼ ਹੁੰਦੀ ਸਾਹਮਣੇ ਆ ਚੁੱਕੀ ਆ ਵੀ ਇਹਨਾਂ ਨੇ ਆਪਣੇ ਜਿਹੜੇ ਕੈਂਪੇਨ ਦਾ ਕੁਛ ਡਾਟਾ ਜਿਹੜਾ ਆ ਉਹ ਰਸ਼ੀਆ ਦੇ ਕੁਛ ਅਧਿਕਾਰੀਆਂ ਦੇ ਨਾਲ ਜਿਹੜਾ ਉਹ ਸਾਂਝਾ ਕੀਤਾ ਸੀਗਾ। ਸੋ ਆਈ ਡੋਂਟ ਨੋ ਵੀ ਇਸ ਮਾਮਲੇ ਦੇ ਵਿੱਚ ਹੋਰ ਅੱਗੇ ਕੀ ਹੋਊਗਾ, ਵੀ ਉਹ ਸਬੀਨਾ ਹੋਣ ਦੇ ਬਾਵਜੂਦ ਇਸ ਰੋਬਰਟ ਮਿਊਲਰ ਦੇ ਸਾਹਮਣੇ ਉਹ ਪੇਸ਼ ਹੋਣਗੇ ਜਾਂ ਨਹੀਂ ਹੋਣਗੇ, ਪਰ ਇਹ ਮਸਲਾ ਜਿਹੜਾ ਆ ਲਗਾਤਾਰ ਜਿਹੜਾ ਗੁੰਝਲਦਾਰ ਹੀ ਬਣਦਾ ਜਾ ਰਿਹਾ ਆ। ਜੀ, ਅਗਲੀ ਖਬਰ ਜਿਹੜੀ ਆ ਬ੍ਰੈਕਸਿਟ ਦੇ ਨਾਲ ਰਿਲੇਟਡ ਆ, ਯੂਕੇ ਤੋਂ ਆ ਰਹੀ ਆ। ਉੱਥੇ ਇਹਦਾ ਜਿਹੜਾ ਕਾਫੀ ਰੌਲਾ ਰੱਪਾ ਪਿਆ ਹੋਇਆ ਹੈਗਾ ਆ, ਅਤੇ ਅੱਜ ਇੱਕ ਖਬਰ ਆ ਰਹੀ ਆ ਵੀ ਜਿਹੜੀ ਲੇਬਰ ਡਿਪਾਰਟਮੈਂਟ ਆ ਉਹਦੇ ਜਿਹੜੇ 7 MP ਆ, ਲੇਬਰ ਪਾਰਟੀ ਆ, ਉਹਦੇ 7 MP ਜਿਹੜੇ ਆ ਕੁਇਟ ਕਰਕੇ ਉਹ ਉਹਨਾਂ ਨੇ ਆਪਣਾ ਇੰਡੀਪੈਂਡੈਂਟ ਗਰੁੱਪ ਬਣਾ ਲਿਆ। ਅਤੇ ਉਹ ਕਹਿੰਦੇ ਵੀ ਜਿਹੜਾ ਉਹਨਾਂ ਦਾ ਲੀਡਰ ਹੈਗਾ ਆ ਕੋਰਬਿਨ, ਉਹ ਜਿੱਦਾਂ ਇੱਕ ਤਰ੍ਹਾਂ ਦੇ ਨਾਲ ਐਂਟੀ ਸੈਮਿਟਿਜ਼ਮ ਜਿਹੜਾ ਉਹ ਫੈਲਾ ਰਿਹਾ ਹੈਗਾ। ਸੋ ਜਿਹੜਾ ਬ੍ਰੈਕਸਿਟ ਆ ਉਹਦਾ ਜਿਹੜਾ ਰੌਲਾ ਰੱਪਾ ਆ ਪਿਛਲੇ ਮਹੀਨਿਆਂ ਤੋਂ ਕਾਫੀ ਚੱਲ ਰਿਹਾ ਹੈਗਾ, ਸਾਲਾਂ ਤੋਂ। ਹਰਜੋਤ ਸਿੰਘ ਜੀ 2 ਸਾਲ ਹੋ ਚੱਲੇ ਇਸ ਪੂਰੇ ਬ੍ਰੈਕਸਿਟ ਜਿਹੜੇ ਹੋਏ ਇਹਨੂੰ, ਅਤੇ ਦਿਨ ਇਹਨਾਂ ਕੋਲ ਹੁਣ ਮੈਨੂੰ ਲੱਗਦਾ ਮਹੀਨਾ ਵੀ ਜਿਹੜਾ ਮਸਾਂ ਹੀ ਰਹਿ ਕੇ ਜਿਹੜਾ ਉਹ ਰਹਿ ਗਿਆ ਆ, ਅਤੇ ਕਿਸੇ ਵੀ ਤਰੀਕੇ ਦੀ ਕੋਈ ਡੀਲ ਜਿਹੜੀ ਆ ਉਹ ਜੋ ਬਣੀ ਨਹੀਂ ਹੋਈ। ਜਿਹੜੇ ਪਾਰਲੀਮੈਂਟ ਜਿਹੜੀ ਯੂਕੇ ਦੀ ਪਾਰਲੀਮੈਂਟ ਦੇ ਵਿੱਚ ਥਰੀਸਾ ਮੇ ਆ, ਉਹ ਆਪਣੇ ਹੀ ਜਿਹੜੇ MPs ਨੂੰ ਜਿਹੜੇ ਬ੍ਰੈਕਸਿਟ ਚਾਹੁੰਦੇ ਆ ਉਹਨਾਂ ਨੂੰ ਇਸ ਡੀਲ ਦੇ ਪ੍ਰਤੀ ਜਿਹੜੀ ਆ ਉਹ ਖੁਸ਼ ਜਿਹੜੀ ਉਹ ਨਹੀਂ ਕਰ ਸਕੀ। ਜਿਹੜੀ ਆਲਰੇਡੀ ਵਿਰੋਧੀ ਧਿਰ ਵਾਲੇ ਉਹ ਤਾਂ ਜਿਹੜੇ ਅਗੇਂਸਟ ਇਹਦੇ ਹੈਗੇ ਆ ਵੀ ਬ੍ਰੈਕਸਿਟ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਉੱਧਰ ਯੂਰਪੀਅਨ ਸੰਘ ਵਾਲੇ ਵੀ ਥਰੀਸਾ ਮੇ ਨੂੰ ਕੋਈ ਹੱਥ ਪੱਲਾ ਜਿਹੜਾ ਉਹ ਨਹੀਂ ਫੜਾ ਰਹੇ ਵੀ ਉਸ ਡੀਲ ਨੂੰ ਕਿਸੇ ਤਰੀਕੇ ਦੇ ਨਾਲ ਸ਼ੂਗਰ ਕੋਟ ਜਾਂ ਮਿੱਠਿਆਂ ਜਿਹੜਾ ਇੱਕ ਹਿਸਾਬ ਦੇ ਨਾਲ ਕੀਤਾ ਜਾ ਸਕੇ, ਤਾਂ ਜੋ ਉਹਨਾਂ ਨੂੰ ਕੁਛ ਨਾ ਕੁਛ ਵੱਧ ਜਿਹੜਾ ਅਧਿਕਾਰ ਜਿਹੜਾ ਆ ਉਹ ਹੋਣ। ਪਰ ਹਾਲ ਦੀ ਘੜੀ ਥਰੀਸਾ ਮੇ ਹੋਰ ਲਗਾਤਾਰ ਪਾਣੀ ਉਹਦੇ ਸਿਰ ਦੇ ਉੱਤੋਂ ਅਤੇ ਹੋਰ ਪਤਾ ਨਹੀਂ ਕਿੱਥੋਂ ਉੱਤੋਂ ਦੀ ਜਿਹੜਾ ਆ ਉਹ ਹੁਣ ਲੰਘਦਾ ਜਿਹੜਾ ਆ ਉਹ ਜਾ ਰਿਹਾ ਆ। ਸੋ ਮਸਲਾ ਬਹੁਤ ਜ਼ਿਆਦਾ ਗੰਭੀਰ ਜਿਹੜਾ ਇਸ ਟਾਈਮ ਜਿਹੜਾ ਬ੍ਰਿਟੇਨ ਦੇ ਵਿੱਚ ਬਣਿਆ ਹੋਇਆ ਆ ਵੀ ਇਹ ਬ੍ਰੈਕਸਿਟ ਵਾਲੇ ਦਿਨ ਜਿਹੜਾ ਉੱਥੇ ਬਣਨਾ ਕੀ ਆ, ਕਸਟਮ ਦਾ ਕਿੱਡਾ ਰੌਲਾ ਪਾਉਣਾ ਹੈ, ਕਿਹੜੀ ਬਾਰਡਰ ਕਿਹੜਾ ਚੀਜ਼ ਜਿਹੜੀ ਹੋਊਗੀ, ਕੌਣ ਕਿੱਧਰ ਜਾ ਸਕਦਾ ਕਿਹੜਾ ਨਹੀਂ ਜਾ ਸਕਦਾ। ਸੋ ਆਉਣ ਵਾਲੇ ਬ੍ਰੈਕਸਿਟ ਦੇ ਜਿਹੜੇ ਸ਼ੁਰੂਆਤੀ ਦਿਨ ਹੋਣੇ ਆ ਬਹੁਤ ਜ਼ਿਆਦਾ ਜਿਹੜਾ ਭੰਬਲ ਭੂਸਾ ਰਹੇਗਾ। ਬਹੁਤ ਸਾਰੇ ਲੋਕਾਂ ਨੂੰ ਨੁਕਸਾਨ ਜਿਹੜਾ ਆ ਉਸ ਦੇ ਵਿੱਚ ਹੋਣ ਦਾ ਖਦਸ਼ਾ ਜਿਹੜਾ ਇਸ ਦੇ ਕਰਕੇ ਹੋ ਰਿਹਾ ਆ, ਕਿਉਂਕਿ ਕਿਸੇ ਤਰੀਕੇ ਦੀ ਕੋਈ ਡੀਲ ਆ ਬ੍ਰੈਕਸਿਟ ਦੇ ਮਾਮਲੇ 'ਚ ਅਜੇ ਤੱਕ ਬਣ ਨਹੀਂ ਸਕੀ। ਜੀ, ਅਗਲੀ ਖਬਰ ਜਿਹੜੀ ਉਹ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਵਿੱਚ ਕਹਿੰਦੇ ਇੱਕ ਸਕੂਲ ਦੇ ਵਿੱਚ 11 ਸਾਲਾਂ ਦੇ ਬੱਚੇ ਨੂੰ ਜਿਹੜਾ ਅਰੈਸਟ ਕੀਤਾ ਗਿਆ ਕਿਉਂਕਿ ਉਸ ਨੇ ਪਲੈਜ ਆਫ ਅਲਾਇੰਸ ਨੂੰ ਦੇ ਵੇਲੇ ਸਟੈਂਡ ਕਰਨ ਤੋਂ ਨਾ ਕਰ ਦਿੱਤੀ ਆ। ਉਹ ਤੋਂ ਬਾਅਦ ਜਦੋਂ ਉਹਦੇ ਸਕੂਲ ਦੇ ਟੀਚਰ ਨੇ ਉਹਨੂੰ ਪੁੱਛਿਆ ਵੀ ਤੂੰ ਇਸ ਤਰ੍ਹਾਂ ਕਿਉਂ ਕਰ ਰਿਹਾ, ਕਹਿੰਦਾ ਵੀ ਜਿਹੜਾ ਇਹ ਰੇਸਿਸਟ ਜਿਹੜਾ ਫਲੈਗ ਹੈਗਾ USA ਦਾ। ਅਤੇ ਫਿਰ ਉਹ ਟੀਚਰ ਨੇ ਕਿਹਾ ਵੀ ਜੇ ਰੇਸਿਸਟ ਫਲੈਗ ਆ ਵੀ ਤੁਸੀਂ ਇੱਥੇ ਫਿਰ ਕੀ ਕਰਦੇ, ਆਪਣੇ ਮੁਲਕ ਜਾਓ। ਕਹਿੰਦਾ ਵੀ ਮੇਰੇ ਜਿਹੜੇ ਫਾਦਰਸ ਆ ਉਹਨਾਂ ਨੂੰ ਇੱਥੇ ਤੁਸੀਂ ਲਿਆਂਦਾ ਸੀ। ਅਤੇ ਜਦ ਕਿ ਜਿਹੜੀ ਟੀਚਰ ਉਹ ਵੀ ਕਿਊਬਾ ਦੀ ਸੀਗੀ। ਉਸ ਤੋਂ ਬਾਅਦ ਕਹਿੰਦੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਪੁਲਿਸ ਨੇ ਫਿਰ ਡਿਸਟਰਪਸ਼ਨ ਕਰਕੇ ਉਸ ਸਟੂਡੈਂਟ ਨੂੰ ਅਰੈਸਟ ਕਰ ਲਿਆ। 11 ਸਾਲ ਦੇ ਨਿਆਣੇ ਨੂੰ ਉਹਨਾਂ ਨੇ ਦੇਖੋ ਗ੍ਰਿਫਤਾਰ ਕਰ ਲਿਆ। ਕਿੱਧਰਲੇ ਪਾਸੇ ਨੂੰ ਮੁਲਕ ਜਿਹੜਾ ਆ ਉਹ ਜਾ ਰਿਹਾ ਹੈ, ਸਮਝ ਨਹੀਂ ਆਉਂਦੀ ਵੀ ਬਣੂਗਾ ਕੀ। ਵੀ ਵਾਕਿਆ ਹੀ ਉਹਨਾਂ ਨੂੰ ਤਾਂ ਸਲੇਵ ਬਣਾ ਕੇ ਜਿਹੜਾ ਇੱਥੇ ਲਿਆਂਦਾ ਗਿਆ ਸੀ, ਅਤੇ ਹੁਣ ਉਹਨਾਂ ਨੂੰ ਕਹਿੰਦੇ ਵੀ ਵਾਪਸ ਅਫਰੀਕਾ ਜਿਹੜਾ ਆ ਉਹ ਜਾਓ। ਇਹ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਹੋਰ ਕਿਹਨੂੰ ਕੀ ਕੁਛ ਜਿਹੜਾ ਸੁਣਨਾ ਪੈਣਾ ਅਤੇ ਕੀ ਕੁਛ ਇੱਦਾਂ ਦੀਆਂ ਗੱਲਾਂ ਉਹ ਹੋਣੀਆਂ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਦੇ ਉੱਤੇ ਨਜ਼ਰ ਮਾਰਦੇ, ਨਿਊ ਆਰਲੀਨਜ਼ ਤੋਂ ਇਹ ਖਬਰ ਆ ਰਹੀ ਆ। ਉੱਥੋਂ ਦੇ ਅਧਿਕਾਰੀਆਂ ਦੇ ਦੁਆਰਾ ਦੱਸਿਆ ਗਿਆ ਆ ਡਾਊਨਟਾਊਨ ਨਿਊ ਆਰਲੀਨਜ਼ ਬੱਸ ਸਟਾਪ ਦੇ ਉੱਤੇ ਜਿਹੜੀ ਆ ਗੋਲੀਬਾਰੀ ਦੇ ਵਿੱਚ 5 ਜਿਹੜੇ ਬਾਈਸਟੈਂਡਰਸ ਆ ਉਹ ਮਾਰੇ ਗਏ ਆ। ਆਰਮਡ ਰੋਬਰੀ ਸਸਪੈਕਟ ਦੇ ਉੱਤੇ ਉਸ ਦੇ ਨਾਲ ਕਹਿੰਦੇ ਗਨ ਫਾਇਰ ਐਕਸਚੇਂਜ ਜਿਹੜੀ ਪੁਲਿਸ ਦੀ ਹੋਈ ਸੀ, ਜਿਸ ਦੇ ਵਿੱਚ 5 ਜਿਹੜੇ ਉੱਥੇ ਲਾਗੇ ਜਿਹੜੇ ਸੀਗੇ ਬਾਈਸਟੈਂਡਰਸ ਜਿਨ੍ਹਾਂ ਦਾ ਕੋਈ ਉੱਥੇ ਕੰਮ ਨਹੀਂ ਸੀਗੇ, ਉਹ ਉਸ ਦੇ ਵਿੱਚ ਫੱਟੜ ਹੋਏ ਆ। ਸੋ ਇਹਨਾਂ ਨੂੰ ਇਸ ਟਾਈਮ ਜ਼ੇਰੇ ਇਲਾਜ ਜਿਹੜਾ ਆ ਉਹ ਦੱਸਿਆ ਗਿਆ ਆ।
ਪੁਲਿਸ ਦੇ ਦੁਆਰਾ ਉਹਨਾਂ ਦੀ ਜਿਹੜੀ ਜਾਣਕਾਰੀ ਆ ਇੰਨਾ ਹੀ ਦੱਸਿਆ ਗਿਆ ਵੀ ਉਹ ਫੱਟੜ ਨੇ, ਸਥਿਤੀ ਗੰਭੀਰ ਆ, ਕ੍ਰਿਟੀਕਲ ਆ ਜਾਂ ਠੀਕ ਨੇ। ਇਸ ਦੇ ਬਾਰੇ ਅਜੇ ਹੋਰ ਕੋਈ ਜਿਹੜੀ ਆ ਉਹ ਦੱਸੀ ਨਹੀਂ ਗਈ। ਇੱਕ ਜਾਣੇ ਦਾ ਜ਼ਰੂਰ ਦੱਸਿਆ ਗਿਆ ਵੀ ਉਹ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਆ ਜੀ। ਅਗਲੀ ਜਿਹੜੀ ਖਬਰ ਉਹਦੇ ਵੱਲ ਚਾਹੀਏ, ਕਹਿੰਦੇ ਵੀ 20ਵੀਂ ਸਦੀ ਦੀ ਜਿਹੜੀ ਸਭ ਤੋਂ ਇੱਕ ਇੰਪੋਰਟੈਂਟ ਪਿਕਚਰ ਸੀ, ਜਿਸ ਟਾਈਮ ਜਾਰਜ ਮੈਂਡੋਸਾ ਨਾਮ ਦਾ ਇੱਕ ਸੇਲਰ ਜਿਹੜਾ ਆ ਉਸ ਨੇ ਇੱਕ ਲੇਡੀ ਨੂੰ ਜਿਹੜਾ ਕਿਸ ਕੀਤਾ ਸੀ। ਉਸ ਟਾਈਮ ਦੇ ਉੱਤੇ ਜਦੋਂ ਵਰਲਡ ਵਾਰ ਤੋਂ ਬਾਅਦ ਜਾਪਾਨ ਨੇ ਜਿਹੜਾ ਆ US ਨੂੰ ਸਰੈਂਡਰ ਕੀਤਾ ਸੀ। ਅਤੇ ਉਹ ਪਿਕਚਰ ਉਸ ਜਿਹੜੀ ਕਹਿੰਦੇ ਵੀ ਇਹ ਸੈਂਚੁਰੀ ਦੀ ਸਭ ਤੋਂ ਜਿਹੜੀ ਮਸ਼ਹੂਰ ਪਿਕਚਰ ਸੀ। ਸੋ ਉਸ ਪਿਕਚਰ ਦੇ ਵਿੱਚ ਜਿਹੜਾ ਬੰਦਾ ਸੀ ਮੈਂਡੋਸਾ ਅਤੇ ਜਿਹੜੀ ਲੇਡੀ ਸੀ ਗ੍ਰੈਟਾ ਜ਼ਿਮਰ ਫਰੀਡਮੈਨ, ਜੋ ਕਿ ਉਸ ਟਾਈਮ 'ਤੇ ਡੈਂਟਿਸਟ ਸੀ, ਇਹਨਾਂ ਦੀ ਪਿਕਚਰ ਆਈ ਸੀ, ਫੋਟੋ ਸੀਗੀ ਅਗਸਤ 14, 1945 ਦੀ। ਸੋ ਹੁਣ ਉਹ ਕੱਲ੍ਹ ਜਿਹੜਾ ਆ ਉਸ ਬੰਦੇ ਦੀ, ਜਾਰਜ ਮੈਂਡੋਸਾ ਦੀ ਜਿਹੜੀ ਮੌਤ ਹੋ ਗਈ ਹੈਗੀ ਆ। 96 ਸਾਲਾਂ ਦਾ ਹੋਣ ਵਾਲਾ ਸੀ, ਸਿਰਫ 2 ਦਿਨ ਹੀ ਰਹਿੰਦੇ ਸੀ ਉਹਦੇ ਜੀ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਅਮਰੀਕਾ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਖਬਰਾਂ ਅਤੇ ਲੋਕਲ ਨਿਊਜ਼ ਦੇ ਨਾਲ ਆਪਾਂ ਜੁੜਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। Grove ਦਾ ਸਭ ਤੋਂ ਵੱਡਾ ਗ੍ਰੋਸਰੀ ਸਟੋਰ ਇੰਡੀਆ ਸਪਾਈਸਿਸ ਐਂਡ ਮਿਊਜ਼ਿਕ ਅੰਡਰ ਨਿਊ ਮੈਨੇਜਮੈਂਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਗ੍ਰੋਸਰੀ, ਤਾਜ਼ੀਆਂ ਸਬਜ਼ੀਆਂ ਤੇ ਮਸਾਲੇ ਅਤੇ ਬਰਤਨ ਵੀ ਖਰੀਦ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਹਰ ਰੋਜ਼ ਮਿਲਦੀਆਂ ਹਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਪਾਲ ਸਿੰਘ ਬੋਪਾਰਾਏ 9166911110 916 691 1110। ਇੰਡੀਆ ਸਪਾਈਸਿਸ ਐਂਡ ਮਿਊਜ਼ਿਕ 9059 ਬਰੋਸਵਿਲ ਰੋਡ ਸਵੀਟ 100 ਐਲਕ ਗ੍ਰੋਵ। ਇਹ ਖੁੱਲੇ ਰਹਿੰਦੇ ਹਨ ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁਰੀ, ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ ਖਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਚਾਟ। ਅਤੇ ਵਿਆਹ ਸ਼ਾਦੀ ਵਾਸਤੇ ਭਾਜੀ ਵੀ ਬਣਾਉਂਦੇ ਹਨ। 50 ਬੰਦਿਆਂ ਦੇ ਬੈਠ ਕੇ ਖਾਣ ਦੀ ਜਗ੍ਹਾ ਵੀ ਹੈ ਅਤੇ ਫੂਡ ਨੂੰ ਟੂ ਗੋ ਵੀ ਕਰ ਸਕਦੇ ਹੋ। ਤੇ ਆਉਂਦੇ ਆਉਂਦੇ ਆਪਾਂ ਮੰਮੀ ਹੁਣਾਂ ਵਾਸਤੇ ਮਠਿਆਈਆਂ ਵੀ ਲੈ ਆਵਾਂਗੇ। ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ 7452 ਫੁੱਟਹਿਲ ਬੁਲੇਵਾਰਡ, ਰੋਜ਼ਵਿਲ। ਅਤੇ ਇਹਨਾਂ ਦੀ ਨਵੀਂ ਬ੍ਰਾਂਚ 1013 ਰੈਲਿਸ ਸਟਰੀਟ, ਫੋਲਸਮ ਦੀ ਗ੍ਰੈਂਡ ਓਪਨਿੰਗ ਵੀ ਹੋ ਚੁੱਕੀ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 248228 4580 248 228 4580। ਅਤੇ ਇਹਨਾਂ ਨੂੰ ਕਿਚਨ ਵਿੱਚ ਹੈਲਪਰ ਦੀ ਵੀ ਜ਼ਰੂਰਤ ਹੈ। ਚੱਲ ਫਿਰ ਚੱਲੀਏ ਬੰਬੇ ਕੁਜ਼ੀਨ ਐਂਡ ਇੰਡੀਅਨ ਸਵੀਟਸ ਤੇ। ਕੈਸਲਮੈਨ ਪ੍ਰਾਪਰਟੀਜ਼ ਤੋਂ ਨਵਾਂ ਘਰ ਖਰੀਦਣ ਦੀ ਇੱਕ ਹੋਰ ਵਜ੍ਹਾ। ਬਹੁਤ ਹੀ ਸੋਹਣੇ 3-4 ਬੈਡਰੂਮ ਦੇ ਘਰ, ਸਟਾਰਟਿੰਗ ਪ੍ਰਾਈਸ 3,80,000। ਮਾਡਲ ਹੋਮ ਦੇਖਣ ਆਏ ਮੌਕੇ ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ $10 ਦਾ ਸਟਾਰਬਕ ਗਿਫਟ ਕਾਰਡ। ਕੈਸਲਮੈਨ ਪ੍ਰਾਪਰਟੀਜ਼ ਦੇ ਇਹ ਨਵੇਂ ਘਰ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਬਿਲਕੁਲ ਨਜ਼ਦੀਕ, ਨਵੀਂ ਕੰਸਟਰਕਸ਼ਨ, ਐਲਗਰੋਵ ਸੈਕਰਾਮੈਂਟੋ ਦੀ ਬਾਰਡਰ ਦੇ ਉੱਤੇ। ਕੈਸਲਮੈਨ ਪ੍ਰਾਪਰਟੀਜ਼ CASELMAN। ਹੋਰ ਜਾਣਕਾਰੀ castlemanproperties.com ਤੇ। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ।
वाले। तू फिक्र ना कर, अमरीका दा इको एक सब तो पहला ते सब तो भरोसेमंद नाम जीना ज्वैलर्स। जीना दा शोरूम सोने चांदी ते डायमंड ज्वैलरी नाल भरिया पिया है। 22 कैरेट दे औरतां मर्दां ते बच्चियां दे गहणियां दी लेटेस्ट वैरायटी है उन्हां कोल। कुंदन, डायमंड ते पोल्की सेट्स भी अवेलेबल ने। तू देखी साडी गुड्डी दे गहणे वेख के लोग वेखदे रह जाणगे। नाले ओ कंप्यूटराइज्ड मशीन नाल चेक करके बिल्कुल प्योर सोना दिंदे ने। जीना ज्वैलर्स, जिथों तुसी होलसेल प्राइस ते सोने दे बिस्किट वेच या खरीद भी सकते हो। नाले पुराना सोना गहने रख के लोन भी ले सकते हो। तां फिर गहने तां असीं उत्थों ही बनवावांगे जीना ज्वैलर्स तो। तुसी भी अज ही आओ। जीना ज्वैलर्स 7454 टोकटन बुलेवर्ड सैक्रामेंटो। फोन नंबर 916 956 3094 916 956 3094। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡੀ ਆਪਣੀ ਅਨਮੋਲ ਗਗਨ ਮਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ ਚ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਪੋਲੈਂਡ ਨੇ ਇਜ਼ਰਾਈਲ ਦੇ ਨਾਲ ਮੀਟਿੰਗ ਦੇ ਵਿੱਚੋਂ ਜਿਹੜਾ ਪੁੱਲ ਆਊਟ ਕਰ ਲਿਆ, ਉਹ ਵਾਪਸ ਜਿਹੜਾ ਉਹ ਜਾ ਰਹੇ ਨੇ। ਪੋਲੈਂਡ ਦੇ ਪ੍ਰਾਈਮ ਮਿਨਿਸਟਰ ਦੇ ਦੁਆਰਾ ਇੱਕ ਪਲਾਨ ਸੀਗਾ ਜੈਰੂਸਲਮ ਦੇ ਵਿੱਚ ਆਪਣੀ ਡੈਲੀਗੇਸ਼ਨ ਜਿਹੜੇ ਲੋਕਾਂ ਨੂੰ ਘੱਲਣ ਦਾ, ਪਰ ਉਹਨਾਂ ਨੇ ਉਹ ਵਾਪਸ ਕਰ ਲਿਆ ਆ। ਇੱਕ ਮੀਟਿੰਗ ਦੇ ਦੌਰਾਨ ਇਜ਼ਰਾਈਲੀ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪੋਲੈਂਡ ਵਾਲੇ ਆ ਉਹਨਾਂ ਨੇ ਨਾਜ਼ੀਜ਼ ਦੇ ਨਾਲ ਜਿਹੜਾ ਮਿਲ ਕੇ ਕੰਮ ਕੀਤਾ ਅਤੇ ਜਿਹੜਾ ਉਹਨਾਂ ਨੂੰ ਐਂਟੀ ਸੈਮਿਟਿਜ਼ਮ ਦੇ ਜਿਹੜੇ ਉਹਨਾਂ ਉੱਤੇ ਦੋਸ਼ ਲਾਏ, ਜਦ ਕਿ ਪੋਲੈਂਡ ਦੇ ਵਿੱਚ ਸਭ ਨੂੰ ਪਤਾ ਵੀ ਨਾਜ਼ੀਜ਼ ਦੇ ਦੁਆਰਾ ਜਿਹੜੇ ਜਿਊਜ਼ ਆ ਉਹਨਾਂ ਨੂੰ ਖੋ ਕੇ ਉੱਥੇ ਮਾਰਿਆ ਗਿਆ ਸੀ। ਅਤੇ ਉਸ ਟਾਈਮ ਦੇ ਉੱਤੇ ਜਿਹੜੇ ਹਿਟਲਰ ਅਤੇ ਉਸ ਦੀ ਜਿਹੜੀ ਫੌਜ ਆ ਉਹ ਕਿਸੇ ਤੋਂ ਵੀ ਜਿਹੜਾ ਰੁਕ ਨਹੀਂ ਸੀ ਜਿਹੜੀ ਉਹ ਰਹੀ। ਅਤੇ ਇਸ ਤਰੀਕੇ ਦੀ ਜਿਹੜੀ ਗੱਲ ਕਹਿਣੀ ਪੋਲੈਂਡ ਦੇ ਉੱਤੇ, ਇਸ ਦੇ ਕਰਕੇ ਦੋਨਾਂ ਦੇਸ਼ਾਂ ਦੇ ਕਹਿ ਲਓ ਵੀ ਰਿਸ਼ਤਿਆਂ ਦੇ ਵਿੱਚ ਇੱਕ ਦਰਾਰ ਜਿਹੜੀ ਆ ਉਹ ਪੈਦਾ ਹੁੰਦੀ ਆ। ਸੋ ਇਹ ਇੱਕ ਪਲੈਨਡ ਸਮਿਟ ਸੀਗੀ ਇਜ਼ਰਾਈਲ ਪ੍ਰਾਈਮ ਮਿਨਿਸਟਰ ਨਿਤਨਿਆਹੂ, ਜਿਨ੍ਹਾਂ ਦੇ ਨਾਲ 4 ਹੋਰ ਸੈਂਟਰਲ ਯੂਰਪੀਅਨ ਨੇਸ਼ਨਜ਼ ਜਿਨ੍ਹਾਂ ਨੂੰ ਵਾਈਜ਼ਗ੍ਰੈਡ ਗਰੁੱਪ ਵੀ ਆਖਿਆ ਜਾਂਦਾ ਆ, ਉਹ ਉਹਨਾਂ ਦੇ ਨਾਲ ਮੁਲਾਕਾਤ ਕਰਨੀ ਸੀ। ਹੰਗਰੀ ਅਤੇ ਸਲੋਵਾਕ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਆਲਰੇਡੀ ਇਜ਼ਰਾਈਲ ਦੇ ਵਿੱਚ ਉੱਥੇ ਹੈਗੇ ਨੇ। ਅਤੇ ਚੈੱਕ ਪ੍ਰਾਈਮ ਮਿਨਿਸਟਰ ਜਿਹੜੇ ਆ ਅਤੇ ਉਹ ਵੀ ਜਿਹੜੇ ਉੱਥੇ ਮੌਜੂਦ ਨੇ, ਉਹ ਆਪਸ ਦੇ ਵਿੱਚ ਉੱਥੇ ਗੱਲਬਾਤ ਜਿਹੜੀ ਕਰ ਰਹੇ ਆ। ਪਰ ਪੋਲੈਂਡ ਨੇ ਇਸ ਸਮਿਟ ਦੇ ਵਿੱਚੋਂ ਜਿਹੜੇ ਉਹ ਵਾਪਸ ਹੱਥ ਖਿੱਚ ਲਏ ਨੇ ਜੀ। ਅੱਜ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹ ਵੈਨਜ਼ੂਏਲਾ ਦੀ ਆਰਮੀ ਨੂੰ ਇੱਕ ਮੈਸੇਜ ਦੇਣ ਜਾ ਰਹੇ ਆ ਮੰਡੇ ਨੂੰ। ਕਹਿੰਦੇ ਵੀ ਜਿਹੜੇ ਵੈਨਜ਼ੂਏਲਾ ਦੇ ਜਿਹੜੇ ਮਿਲਟਰੀ ਦੇ ਆਫੀਸ਼ੀਅਲਸ ਆ ਉਹਨਾਂ ਨੂੰ ਡੈਮੋਕ੍ਰੇਸੀ ਦੇ ਵਿੱਚ ਡੈਮੋਕ੍ਰੇਸੀ ਵੱਲ ਜਿਹੜਾ ਕੰਮ ਕਰਨਾ ਚਾਹੀਦਾ, ਅਦਰਵਾਈਜ਼ ਉਹ ਸਾਰਾ ਕੁਛ ਲੂਜ਼ ਕਰ ਦੇਣਗੇ। ਸਰੋਤਿਆਂ ਨੂੰ ਯਾਦ ਹੀ ਆ ਵੀ ਵੈਨਜ਼ੂਏਲਾ ਦੇ ਵਿੱਚ ਕਾਫੀ ਅਪਹੇਵਲ ਹੋਇਆ ਅਤੇ ਉੱਥੇ ਇੱਕ ਆਪੋਜੀਸ਼ਨ ਵੱਲੋਂ ਵੀ ਆਲਰੇਡੀ ਆਪਣਾ ਪ੍ਰੈਜ਼ੀਡੈਂਟ ਡਿਕਲੇਅਰ ਕਰ ਦਿੱਤਾ ਗਿਆ, ਗੁਆਇਡੋ ਨਾਮ ਦਾ ਬੰਦਾ, ਜਿਹਨੂੰ ਲਗਭਗ ਦੁਨੀਆ ਦੇ 67 ਮੁਲਕਾਂ ਨੇ ਜਿਹੜੀ ਸਪੋਰਟ ਦਿੱਤੀ ਹੋਈ ਹੈ, ਇਨਕਲੂਡਿੰਗ ਜਿਹੜਾ ਸਾਡਾ ਮੁਲਕ USA ਉਹਦੇ ਵੱਲੋਂ। ਜੀ ਹਰਜੋਤ ਸਿੰਘ ਜੀ, ਪਿਛਲੇ ਵੀਕਐਂਡ ਦੇ ਵਿੱਚ ਅਰੋਰਾ ਇਲੀਨੋਇਸ ਦੇ ਵਿੱਚ ਜਿਹੜੀ ਆ ਮਾਸ ਸ਼ੂਟਿੰਗ ਆ ਜਿਹੜੀ ਹੋਈ ਸੀ, ਜਿੱਥੇ 5 ਲੋਕ ਜਿਹੜੇ ਉਹ ਮਾਰੇ ਗਏ ਸੀਗੇ, ਜਿਸ ਦੇ ਵਿੱਚ ਇਹ ਪਤਾ ਲੱਗਾ ਵੀ ਜਿਸ ਬੰਦੇ ਨੇ ਇਹ ਗੋਲੀਆਂ ਚਲਾਈਆਂ ਸੀ ਉਹ ਬੰਦੂਕ ਜਿਹੜਾ ਉਹ ਨਹੀਂ ਸੀ ਰੱਖ ਸਕਦਾ, ਪਰ ਉਸ ਦੇ ਬਾਵਜੂਦ ਵੀ ਉਸ ਦੇ ਕੋਲ ਜਿਹੜੀ ਆ ਉਹ ਬੰਦੂਕ ਸੀਗੀ। ਅਤੇ ਆਈ ਥਿੰਕ ਕਹਿੰਦੇ ਇੱਕ ਮੀਟਿੰਗ ਦੇ ਦੌਰਾਨ ਉਸ ਦੀ ਜਿਹੜੀ ਆ ਉਹ ਬਹਿਸ ਜਿਹੜੀ ਆ ਉਹ ਇਸ ਪਾਸੇ ਵੱਲ ਨੂੰ ਜਿਹੜੀ ਉਹ ਵਧੀ ਅਤੇ ਉੱਥੇ ਉਸ ਨੇ ਇਲੀਗਲੀ ਜਿਹੜੀ ਲਿਆਂਦੀ ਹੋਈ ਬੰਦੂਕ ਆ ਉਸ ਦੇ ਨਾਲ ਉੱਥੇ ਗੋਲੀਆਂ ਚਲਾ ਦਿੱਤੀਆਂ ਅਤੇ 5 ਲੋਕਾਂ ਨੂੰ ਉੱਥੇ ਉਸਨੇ ਮਾਰ ਦਿੱਤਾ। ਅਤੇ ਇਹ ਵੀ ਹੁਣ ਜਿਹੜੀ ਹਰਜੋਤ ਸਿੰਘ ਜੀ ਪਤਾ ਲੱਗ ਰਹੀ ਆ, ਗੈਰੀ ਮਾਰਟਿਨ 45 ਸਾਲਾਂ ਦਾ ਜਿਹੜਾ ਇਹ ਬੰਦਾ ਜਿਸ ਨੇ ਆਪਣੇ ਕੋ-ਵਰਕਰਸ 'ਤੇ ਗੋਲੀ ਚਲਾਈ ਸੀ, ਉਸ ਦੇ ਉੱਤੇ ਮਿਸਿਸਿਪੀ ਦੇ ਵਿੱਚ ਐਗਰਾਵੇਟਿਡ ਅਸੌਲਟ ਜਿਹੜੇ ਆ ਉਹ ਉਸ ਦੇ ਦੋਸ਼ ਜਿਹੜੇ ਲੱਗੇ ਹੋਏ ਸੀ, ਜਦੋਂ ਉਸਨੇ ਉਸ ਟਾਈਮ ਦੇ ਉੱਤੇ ਆਪਣੀ ਜਿਹੜੀ ਗਰਲਫਰੈਂਡ ਆ ਉਸ ਨੂੰ ਬੇਸਬਾਲ ਬੈਟ ਦੇ ਨਾਲ ਕੁੱਟਿਆ ਸੀ। ਅਤੇ ਉਦੋਂ ਤੋਂ ਹੀ ਇਸ ਦੇ ਉੱਤੇ ਉੱਦਾਂ ਬੈਨ ਸੀਗਾ ਵੀ ਇਹ ਕਿਸੇ ਤਰੀਕੇ ਦੀ ਫਾਇਰ ਆਰਮਸ ਜਿਹੜਾ ਆ ਉਹ ਨਹੀਂ ਲੈ ਸਕਦਾ, ਪਰ ਇਸ ਦੇ ਬਾਵਜੂਦ ਉਹ ਇਲੀਨੋਇਸ ਦੇ ਵਿੱਚ
ਬੰਦੂਕ ਖਰੀਦਣ ਦੇ ਵਿੱਚ ਕਾਮਯਾਬ ਰਿਹਾ ਅਤੇ ਜਿੱਥੇ ਉਹ ਬਾਅਦ ਦੇ ਵਿੱਚ ਉਸ ਨੇ ਗੋਲੀਆਂ ਚਲਾ ਦਿੱਤੀਆਂ। ਅਤੇ ਹੁਣ ਵੀ ਜਿਹੜੇ ਕਈ ਲੋਕ ਇਹ ਕਹਿਣਗੇ ਵੀ ਨਹੀਂ ਇਹ ਤਾਂ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਤੇ ਜਿਹੜਾ ਬੰਦਾ ਕੋਈ ਵੀ ਜਿਹੜਾ ਉਹ ਲੈ ਸਕਦਾ, ਪਰ ਗੱਲ ਇਹ ਆ ਵੀ ਅਧਿਕਾਰਤ ਜਿਹੜੇ ਤਰੀਕੇ ਦੇ ਨਾਲ ਲੈਣ ਦੇ ਵਿੱਚ ਕਿੱਦਾਂ ਅਜਿਹੇ ਲੋਕ ਖਾਸ ਕਰਕੇ ਜਿਹੜੇ ਅਸੌਲਟ ਵਾਲੇ ਜਿਹੜੇ ਕੇਸ ਆ ਜਾਂ ਫੈਲਨਸ ਜਿਹੜੇ ਉਹ ਰਹਿ ਚੁੱਕੇ ਆ ਉਹ ਕਾਮਯਾਬ ਹੋ ਜਾਂਦੇ ਆ, ਉਹਦੇ ਕਰਕੇ ਕੋਈ ਨਾ ਕੋਈ ਜਿਹੜੀ ਉਹ ਪ੍ਰੋਬਲਮ ਆ ਜਾਂਦੀ ਆ। ਸੋ ਉੱਥੇ ਜਿਹੜਾ ਸਿਸਟਮ ਕਿਤੇ ਨਾ ਕਿਤੇ ਬ੍ਰੇਕਡਾਊਨ ਜਿਹੜਾ ਉਹ ਨਜ਼ਰ ਆਉਂਦਾ ਹੈ, ਜਿਸ ਕਰਕੇ ਅਜਿਹੇ ਜਿਹੜੇ ਹਿੰਸਕ ਲੋਕ ਆ ਉਹ ਜਿਹੜੇ ਕੋਈ ਚੰਗੇ ਲੋਕਾਂ ਦੇ ਕੋਲ ਬੰਦੂਕਾਂ ਵੀ ਆ ਉਹਨਾਂ ਦਾ ਵੀ ਨਾਮ ਜਿਹੜਾ ਬਾਅਦ ਦੇ ਵਿੱਚ ਬਦਨਾਮ ਕਰ ਦਿੰਦੇ ਆ। ਅਗਲੀ ਖਬਰ ਜਿਹੜੀ ਉਹ ਸਾਊਥ ਵੈਸਟ ਏਅਰਲਾਈਨ ਦੇ ਨਾਲ ਰਿਲੇਟਡ ਹੈਗੀ ਆ, ਜਿਹੜੀ FAA ਹੈਗੀ ਆ, ਉਹਨਾਂ ਨੇ ਇਹ ਅਨਾਊਂਸ ਕੀਤਾ ਆ ਵੀ ਜਿਹੜੀ ਸਾਊਥ ਵੈਸਟ ਏਅਰਲਾਈਨ ਆ ਜਦੋਂ ਆਪਣਾ ਇੱਕ ਪੇਪਰ ਵਰਕ ਦਿੰਦੇ ਆ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੂੰ, ਜਿਹਦੇ ਵਿੱਚ ਉਹ ਨਹੀਂ ਲਿਖਿਆ ਹੁੰਦਾ ਵੀ ਟੋਟਲ ਭਾਰ ਇਸ ਏਅਰਲਾਈਨ ਦਾ ਜਿਹੜਾ ਇਨਕਲੂਡਿੰਗ ਉਹ 'ਚ ਬੈਗੇਜ ਵਗੈਰਾ ਕਿੰਨਾ ਆ, ਅਤੇ ਉਹਦੇ ਨਾਲੋਂ ਕਹਿੰਦੇ ਕਾਫੀ ਜ਼ਿਆਦਾ ਭਾਰ ਜਿਹੜਾ ਹੈ ਉਹ ਪਾਇਆ ਗਿਆ। ਕਈ ਜਗ੍ਹਾ ਤਾਂ ਕਹਿੰਦੇ 1000 ਤੋਂ ਵੱਧ ਪਾਉਂਡ ਵੀ ਉਹ ਜਿਹੜਾ ਉਸ ਏਅਰਲਾਈਨ ਦੇ ਵਿੱਚ ਜਿਹੜਾ ਭਾਰ ਜ਼ਿਆਦਾ ਪਾਇਆ ਗਿਆ, ਜੋ ਕਿ ਇੱਕ ਤਰ੍ਹਾਂ ਨਾਲ ਰਿਸਕ ਹੋ ਸਕਦਾ ਸੀ ਫਲਾਈਟਸ ਦੇ ਵਿੱਚ। ਸੋ ਬਹੁਤ ਸਾਰੀਆਂ ਫਲਾਈਟਾਂ 'ਚ ਇੱਦਾਂ ਦੀਆਂ ਜਿਹੜੀਆਂ ਗਲਤੀਆਂ ਪਾਈਆਂ ਗਈਆਂ। ਸੋ ਕਹਿੰਦੇ ਵੀ ਹੁਣ ਹੋ ਸਕਦਾ FAA ਵੱਲੋਂ ਜਿਹੜਾ ਆ ਸਾਊਥ ਵੈਸਟ ਏਅਰਲਾਈਨ ਆ ਉਹਨੂੰ ਫਾਈਨ ਕੀਤਾ ਜਾਵੇ। ਫਾਈਨ ਤਾਂ ਇਹ ਕਰਨਗੇ, ਪਰ ਉਹਦਾ ਸਾਰਾ ਜਿਹੜਾ ਨਜ਼ਲਾ ਬਾਅਦ ਵਿੱਚ ਕੰਜ਼ਿਊਮਰ 'ਤੇ ਝੜਨਾ ਹੈ। ਜਿਹੜਾ ਵੱਧ ਭਾਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਫਿਰ ਉਹਨਾਂ ਦੇ ਉਹ ਵੀ ਬੈਗ ਜਿਹੜੇ ਉਹ ਚੈੱਕ ਹੋਇਆ ਕਰਨਗੇ। ਸੋ ਇਹ ਕਹਿ ਲਓ ਵੀ ਕੰਜ਼ਿਊਮਰ ਲਈ ਓਵਰਆਲ ਜਿਹੜੀ ਇਨ ਦੀ ਐਂਡ ਜਿਹੜੀ ਚੰਗੀ ਖਬਰ ਨਹੀਂ ਹੋਵੇਗੀ। ਹਰਜੋਤ ਸਿੰਘ ਜੀ, ਆਪਾਂ ਅਕਸਰ ਜਿਹੜੇ ਦੱਸਦੇ ਰਹੇ ਨੇ ਵੀ ਕਿਸ ਤਰੀਕੇ ਦਾ ਮਾਹੌਲ ਜਿਹੜਾ ਖਾਸ ਕਰਕੇ ਹਾਊਸਿੰਗ ਮਾਰਕੀਟ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਬੀਤੇ ਦਿਨਾਂ ਦੇ ਵਿੱਚ ਸੈਕਰਾਮੈਂਟੋ ਤੋਂ ਜਿਹੜੀ ਖਬਰ ਆ ਰਹੀ ਆ ਵੀ ਉੱਥੇ ਜਿਹੜੀਆਂ ਹੋਮ ਸੇਲਸ ਆ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਡਰੋਪ ਹੋਈਆਂ। ਜਿਸ ਰਫਤਾਰ ਦੇ ਨਾਲ ਉੱਥੇ ਘਰਾਂ ਦੀ ਜਿਹੜੀ ਖਰੀਦੋ ਫਰੋਖਤ ਜਿਹੜੀ ਚੱਲ ਰਹੀ ਸੀ ਉਸ ਦੇ ਵਿੱਚ ਪਿਛਲੇ ਦਸੰਬਰ ਦੇ ਨਾਲੋਂ 22% ਜਿਹੜੀ ਕਟੌਤੀ ਜਿਹੜੀ ਆ ਉਹ ਦੇਖੀ ਗਈ ਆ। ਅਤੇ ਕਹਿੰਦੇ ਵੀ 2007 ਦੇ ਮਾਮਲੇ ਦੇ ਨਾਲ ਜੇ ਇਸ ਨੂੰ ਤੁਲਨਾ ਕੀਤੀ ਜਾਵੇ ਤਾਂ ਉਸ ਤੋਂ ਵੀ ਜਿਹੜੀ ਘੱਟ ਇਸ ਟਾਈਮ ਵਿਕਰੀ ਜਿਹੜੀ ਆ ਘਰਾਂ ਦੀ ਜਿਹੜੀ ਇਸ ਟਾਈਮ ਦੇਖੀ ਗਈ ਆ। ਸੋ ਈਅਰ ਓਵਰ ਈਅਰ ਇਨਕਰੀਜ਼ ਜਿਹੜੀ ਉੱਥੇ ਉਹ ਦੇਖੀ ਗਈ ਸੀ। ਹਰ ਸਾਲ ਉੱਥੇ ਪ੍ਰਾਈਸਿਸ ਜਿਹੜੇ ਸੈਕਰਾਮੈਂਟੋ ਕਾਊਂਟੀ ਦੇ ਵਿੱਚ ਜਿਹੜੇ ਉਹ ਵੱਧ ਰਹੇ ਸੀ। 4.4% ਘਰਾਂ ਦੀ ਜਿਹੜੀ ਮਿਡ ਇਨ ਪ੍ਰਾਈਸ ਜਿਹੜੀ ਕਹਿ ਲਓ ਵੀ ਓਵਰਆਲ ਜਿਹੜੀ ਉਹ ਵਧੀ ਸੀਗੀ। ਅਤੇ ਪਰ ਹੁਣ ਉਸ ਤੋਂ ਵਿੱਚ ਜਿਹੜਾ 22% ਘਰ ਜਿਹੜੇ ਉਹ ਘੱਟ ਵਿਕਣੇ ਜਿਹੜੇ ਆ ਉਹ ਸ਼ੁਰੂ ਹੋਏ ਨੇ। ਜਿਹੜੇ ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਅਕਤੂਬਰ ਦੇ ਵਿੱਚ 3.5 ਲੱਖ ਜਿਹੜੇ ਘਰਾਂ ਦੀ ਕੀਮਤ ਸੀ, ਮੇਡ ਇਨ ਜਿਹੜਾ ਇੱਕ ਪ੍ਰਾਈਸ ਜਿਹੜਾ ਓਵਰਆਲ ਕਾਊਂਟੀ ਦੇ ਵਿੱਚ ਸੀਗਾ ਉਹ $4,000 ਜਿਹੜਾ ਕਿਤੇ ਨਾ ਕਿਤੇ ਆਲਰੇਡੀ ਘੱਟ ਚੁੱਕਾ ਹੋਇਆ ਆ। ਕਈ ਥਾਵਾਂ ਦੇ ਉੱਤੇ $10,000 ਤੱਕ ਵੀ ਜਿਹੜਾ ਘੱਟ ਪ੍ਰਾਈਸਾਂ ਦੇ ਉੱਤੇ ਘਰ ਜਿਹੜੇ ਆ ਉਹ ਲੱਗੇ ਪਏ ਨੇ। ਅਤੇ ਕਹਿੰਦੇ ਹੁਣ ਜੇ ਤੁਸੀਂ ਇਕੱਲੇ ਇਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਕਾਊਂਟਰੀਜ਼ ਦੇ ਵਿੱਚ ਜੇ ਤੁਸੀਂ ਘੁੰਮਦੇ ਹੋ, ਅੱਗੇ ਜਿਹੜਾ ਫੱਟਾ ਲੱਗਦਾ ਸੀ ਅਤੇ ਝੱਟ ਜਿਹੜਾ ਘਰ ਉੱਤੇ ਸੋਲਡ ਦਾ ਫੱਟਾ ਲੱਗ ਜਾਂਦਾ ਸੀ। ਹੁਣ ਕਈ ਹਫ਼ਤੇ ਅਤੇ ਕਈ ਜਿਹੜੇ ਮਹੀਨੇ ਆ ਘਰ ਜਿਹੜੇ ਆ ਵਿਕਰੀ 'ਤੇ ਲੱਗੇ ਰਹਿੰਦੇ ਆ ਅਤੇ ਕੋਈ ਬਾਇਰ ਜਿਹੜੇ ਆ ਉਹ ਜਿਹੜੇ ਕਹਿ ਲਓ ਵੀ ਨਹੀਂ ਆ ਰਹੇ। ਇੱਕ ਟਾਈਮ ਦੇ ਉੱਤੇ ਸੈਲਰ ਮਾਰਕੀਟ ਸੀ, ਹੁਣ ਕਹਿ ਸਕਦੇ ਵੀ ਇੱਕ ਹਿਸਾਬ ਨਾਲ ਹੁਣ ਬਾਇਰ ਮਾਰਕੀਟ ਜਿਹੜੀ ਆ ਉਹ ਬਣ ਚੁੱਕੀ ਹੋਈ ਹੈ ਜੀ। ਅਗਲੀ ਖਬਰ ਵੀ ਸੈਕਰਾਮੈਂਟੋ ਦੇ ਨਾਲ ਰਿਲੇਟਡ ਆ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਪਈ ਇਸ ਐਤਵਾਰ ਨੂੰ ਇੱਕ 52nd ਸਟਰੀਟ ਦੇ ਉੱਤੇ ਘਰ ਨੂੰ ਅੱਗ ਲੱਗ ਗਈ ਅਤੇ ਉਸ ਅੱਗ ਨੂੰ ਬੁਝਾਇਆ ਗਿਆ ਅਤੇ ਜਿਹੜੀ ਫੈਮਿਲੀ ਆ ਉਹਨੂੰ ਬਾਹਰ ਕੱਢਿਆ ਗਿਆ ਸੇਫ ਜਗ੍ਹਾ 'ਤੇ। ਥੋੜ੍ਹੇ ਟਾਈਮ ਫਿਰ ਫਾਇਰ ਫਾਈਟਰ ਘਰਾਂ ਨੂੰ ਆਪਣੇ ਵਾਪਸ ਸਟੇਸ਼ਨ 'ਤੇ ਚੱਲ ਗਿਆ ਅਤੇ ਥੋੜ੍ਹੇ ਟਾਈਮ ਬਾਅਦ ਫਿਰ ਕਹਿੰਦੇ ਉਸ ਘਰ ਨੂੰ ਅੱਗ ਲੱਗ ਗਈ। ਫਿਰ ਫਾਇਰ ਫਾਈਟਰ ਉੱਥੇ ਜਿਹੜੇ ਗਏ ਅਤੇ ਘਰ ਅੱਜ ਦੀ ਹਾਲਤ ਵਿੱਚ ਕਹਿੰਦੇ ਖੜਾ ਜ਼ਰੂਰ ਆ ਪਰ ਡੈਮੇਜ ਕਾਫੀ ਜਿਹੜਾ ਉਹਨੂੰ, ਕਿਉਂਕਿ 2 ਹੀ ਦਿਨ ਦੇ ਵਿੱਚ ਜਿਹੜੀ ਉੱਥੇ ਉਹ ਅੱਗ ਲੱਗ ਗਈ ਆ। ਸੋ ਹੁਣ ਪਤਾ ਨਹੀਂ ਕਿਹਦੀ ਅਣਗਹਿਲੀ ਜਿਹੜੀ ਇਸ ਦੇ ਵਿੱਚ ਉੱਥੇ ਹੋਈ ਹੋਊਗੀ। ਸੋ ਅਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ, ਕਿਉਂਕਿ ਸੈਕਰਾਮੈਂਟੋ ਵਾਲੇ ਪਾਸੇ ਜਿਹੜੀ ਵਿਸ਼ੇਸ਼ ਵੈਦਰ ਵਾਰਨਿੰਗਸ ਜਿਹੜੀਆਂ ਉਹਨਾਂ ਨੇ ਜਾਰੀ ਕੀਤੀਆਂ, ਕਿਉਂਕਿ ਟਾਹੋ ਵੱਲ ਨੂੰ ਸਾਰੇ ਲੋਕ ਉਸ ਪਾਸੋਂ ਦੀ ਜਾਂਦੇ 80 ਦੇ ਉੱਤੇ ਜਿਹੜੇ ਉਹ ਜਾਂਦੇ ਨੇ। ਅਤੇ ਬਹੁਤੇ ਲੋਕਾਂ ਨੂੰ ਕਿਉਂਕਿ ਬੀਤੇ ਵੀਕਐਂਡ ਦੇ ਵਿੱਚ ਕਾਫੀ ਜਿਹੜੀ ਆ ਉੱਥੇ ਬਰਫ਼ਬਾਰੀ ਹੋਈ ਆ, ਸਿਆਰਾ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਬਰਫ਼ਬਾਰੀ ਹੋਈ ਆ, ਜੋ ਕਿ ਓਵਰਆਲ ਪਾਣੀ ਦੇ ਇਰੀਗੇਸ਼ਨ ਦੇ ਮਾਮਲੇ ਦੇ ਲਈ ਤਾਂ ਓਵਰਆਲ ਜਿਹੜੀ ਠੀਕ ਆ। ਪਰ ਕਿਉਂਕਿ ਅੱਜ ਪ੍ਰੈਜ਼ੀਡੈਂਟ ਜਿਹੜਾ ਡੇ ਉਹ ਵੀ ਹੈਗਾ ਆ, ਸੋ ਛੁੱਟੀ ਵੀ ਆ, ਕਈ ਲੋਕਾਂ ਨੂੰ ਬਹੁਤ ਸਾਰੇ ਲੋਕ ਉੱਧਰ ਨੂੰ ਡਰਾਈਵ ਕਰਨ ਬਾਰੇ ਸੋਚ ਰਹੇ ਹੋਣਗੇ ਜਾਂ ਜਿਹੜੇ ਆ ਉਹ ਪਹਿਲੋਂ ਹੀ ਜਿਹੜੇ ਉਹ ਗਏ ਹੋਣਗੇ। ਸੋ ਉਸ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਵੀ ਘੱਟ ਲੋਕ ਜਿਹੜਾ ਆਉਣ ਅਤੇ ਨਾ ਹੀ ਆਉਣ ਤਾਂ ਇੱਕ ਹਿਸਾਬ ਦੇ ਨਾਲ ਥੋੜ੍ਹੀ ਚੰਗੀ ਗੱਲ ਆ,
ਕਿਉਂਕਿ ਫਿਰ ਕੰਡੀਸ਼ਨਸ ਦੇ ਵਿੱਚ ਅਜਿਹੀਆਂ ਕੰਡੀਸ਼ਨ ਜੇ ਕੋਈ ਫਸ ਜਾਂਦਾ ਆ ਅਤੇ ਉਹਨਾਂ ਨੂੰ ਕੱਢਣ ਦੇ ਵਿੱਚ ਜਿਹੜਾ ਕੰਮ ਜ਼ਿਆਦਾ ਔਖਾ ਹੋ ਜਾਂਦਾ ਆ। ਇੱਦਾਂ ਹੀ ਦੀ ਜਿਹੜੀ ਖਬਰ ਹਰਜੋਤ ਸਿੰਘ ਜੀ ਜਿਹੜੇ ਸੈਕਰਾਮੈਂਟੋ ਕਾਊਂਟੀ ਵਾਲੇ ਪਾਸਿਓਂ ਹੀ ਜਿਹੜਾ ਉਹ ਆਈ ਸੀ, ਕਹਿੰਦੇ ਵੀ ਬੁਰੀ ਤਰ੍ਹਾਂ ਇੱਕ ਜਿਹੜੀ ਬੀਬੀ ਆ ਉਹ ਬਰਫ਼ ਵਾਲੇ ਪਾਸੇ ਜਿਹੜੀ ਸੀਗੀ ਪਲੇਸਰਵਿਲ ਜਾਂ ਉੱਧਰਲੇ ਪਾਸੇ ਉੱਧਰ ਨੂੰ ਵੀ ਉੱਥੇ ਫਸੀ ਸੀ ਅਤੇ ਮਸਾਂ ਹੀ ਜਿਹੜਾ ਕਹਿੰਦੇ ਪੁਲਿਸ ਵਾਲੇ ਉੱਥੇ ਉਹ ਬਰਫ਼ ਖੋਦ ਕੇ ਉਸ ਨੂੰ ਉੱਥੋਂ ਕੱਢਣ ਦੇ ਵਿੱਚ ਕਾਮਯਾਬ ਹੋਏ ਸੀ। ਅਤੇ ਪਲੇਸਰ ਕਾਊਂਟੀ ਦੇ ਵਿੱਚ ਕਈ ਰੁੱਖ ਤਾਂ ਕਹਿੰਦੇ ਆ ਸ਼ੈਰਿਫ ਕਾਊਂਟੀ ਦੀਆਂ ਜਿਹੜੀਆਂ ਪਲੇਸਰ ਕਾਊਂਟੀ ਦੇ ਜਿਹੜੇ ਸ਼ੈਰਿਫ ਆ ਉਹਨਾਂ ਦੀਆਂ ਗੱਡੀਆਂ ਦੇ ਉੱਤੇ ਵੀ ਜਿਹੜੇ ਉੱਥੇ ਡਿੱਗੇ ਨੇ। ਜੀ ਬਿਲਕੁਲ। ਸੋ ਲੇਖਤਾ ਉਹ ਏਰੀਏ ਦੇ ਜਿਹੜੇ ਗਵਰਨਮੈਂਟ ਆਫੀਸ਼ੀਅਲ ਆ ਉਹਨਾਂ ਨੇ ਕਿਹਾ ਵੀ ਬਾਹਰਲੇ ਲੋਕ ਹੁਣ ਸਾਡੇ ਏਰੀਏ 'ਚ ਨਾ ਆਉਣ ਕਿਉਂਕਿ ਬਹੁਤ ਬੁਰਾ ਹਾਲ ਹੈਗਾ ਸਨੋ ਕਰਕੇ। ਸਨੋ ਬਹੁਤ ਜ਼ਿਆਦਾ ਕਈ ਫੁੱਟ ਤੱਕ ਜਿਹੜੀ ਸਨੋ ਉੱਧਰ ਪੈ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਆ ਰਾਜਕਨਵੀਰ ਸਿੰਘ ਜੀ ਉਹ ਵੀ ਯੂਬਾ ਸਿਟੀ ਮੈਰਿਜਵਿਲ ਏਰੀਏ ਤੋਂ ਆ ਰਹੀ ਆ। ਮੈਰਿਜਵਿਲ ਦੇ ਵਿੱਚ ਇੱਕ 7-11 ਤੇ ਆਪਣਾ ਜਿਹੜਾ ਸਿੱਖ ਭਰਾ ਜਿਹੜਾ ਕੰਮ ਕਰਦਾ ਸੀ ਅਤੇ ਜਦੋਂ ਇੱਕ ਜੌਨ ਕਰੇਨ ਨਾਮ ਦਾ ਜਿਹੜਾ ਗੋਰਾ ਆ ਉਸ ਨੇ ਇਸ ਜਿਹੜਾ ਸਿੱਖ ਕਲਰਕ ਸੀ ਇਹਦੇ ਮੂੰਹ ਦੇ ਉੱਤੇ ਜਿਹੜੀ ਤੱਤੀ ਕੌਫੀ ਆ ਉਹ ਮਾਰ ਦਿੱਤੀ ਅਤੇ ਉਹ ਤੋਂ ਬਾਅਦ ਜਿਹੜਾ ਫੁਟੇਜ ਸੀਗਾ ਕੈਮਰਾ ਉਹਦੇ ਨਾਲ ਜਿਹੜਾ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਅਤੇ ਇਸ ਬੰਦੇ ਨੂੰ ਬਾਅਦ ਦੇ ਵਿੱਚ ਫੜ ਲਿਆ ਗਿਆ ਅਤੇ ਬੰਦੇ ਨੇ ਕਿਹਾ ਵੀ ਮੈਂ ਮੁਸਲਮਾਨਾਂ ਨੂੰ ਬਹੁਤ ਹੇਟ ਕਰਦਾ ਹਾਂ ਅਤੇ ਮੈਂ ਸੋਚਿਆ ਵੀ ਇਹ ਜਿਹੜਾ ਬੰਦਾ ਹੈਗਾ ਇਹ ਮੁਸਲਮਾਨ ਆ, ਇਸ ਕਰਕੇ ਮੈਂ ਜਿਹੜੀ ਇਹ ਕੌਫੀ ਉਹਦੇ ਉੱਤੇ ਸਿੱਟੀ ਆ ਅਤੇ ਹੁਣ ਕਹਿੰਦੇ ਭਈ ਜਿਹੜੀ ਹੋ ਸਕਦਾ ਇਹਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਹੇਟ ਕ੍ਰਾਈਮ ਦੇ ਲਈ ਚਾਰਜ ਕੀਤਾ ਜਾਵੇ। ਬਿਲਕੁਲ ਹੋਊਗਾ ਜੀ, ਉਹ ਤਾਂ ਸ਼ਰੇਆਮ ਜਿਹੜਾ ਉਹ ਦੱਸ ਰਿਹਾ ਵੀ ਉਹ ਹੇਟ ਕਰਦਾ, ਪਰ ਇਰਰਿਸਪੈਕਟਿਵ ਕੋਈ ਮੁਸਲਮਾਨ ਆ ਕੋਈ ਸਿੱਖ ਆ ਜਾਂ ਕੁਛ ਵੀ ਆ, ਇੰਨੀ ਹੇਟ ਕਿਸੇ ਦੇ ਵਿੱਚ ਜਿਹੜੀ ਉਹ ਹੋਊਗੀ ਵੀ ਇਸ ਤਰੀਕੇ ਦੇ ਨਾਲ ਕਰ ਰਿਹਾ ਵੀ ਉਹਦੇ ਕੋਲ ਕੌਫੀ ਸੀ ਉਹਨੇ ਸੁੱਟਤੀ ਅਤੇ ਮੰਨ ਲਓ ਜੇ ਕੋਈ ਮਾਰੂ ਹਥਿਆਰ ਹੁੰਦਾ ਤਾਂ ਉਹ ਕੀ ਜਿਹੜਾ ਉੱਥੇ ਉਹ ਕਰ ਸਕਦਾ ਸੀਗਾ। ਸੋ ਇਹ ਜਿਹੜਾ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜਿਹੜਾ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ। ਖਾਸ ਕਰਕੇ ਆਪਾਂ ਦੇਖਿਆ ਵੀ ਪਿਛਲੇ ਕੁਛ ਸਮਿਆਂ ਦੇ ਵਿੱਚ ਜਿਹੜੀਆਂ ਹੇਟ ਕ੍ਰਾਈਮਸ ਦੇ ਜਿਹੜੇ ਕੇਸਿਸ ਆ ਉਹ ਲਗਾਤਾਰ ਜਿਹੜਾ ਸਿਰ ਦੁਬਾਰਾ ਉਹ ਕੱਢ ਰਹੇ ਨੇ। ਜੀ ਸੋ ਬਿਲਕੁਲ, ਪਰ ਹੈਰਾਨੀ ਦੀ ਗੱਲ ਇਹ ਆ ਵੀ ਉਸ ਏਰੀਏ ਦੇ ਵਿੱਚ ਯੂਬਾ ਸਿਟੀ ਮੈਰਿਜਵਿਲ ਏਰੀਏ 'ਚ ਜਿਹੜੇ ਸਿੱਖ ਆ 100 ਸਾਲ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਆ ਅਤੇ ਹਜੇ ਵੀ ਕਈ ਜਿਹੜੇ ਲੋਕ ਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕੌਣ ਹੈਗੇ ਆ, ਜਦ ਕਿ ਮੁਸਲਮਾਨਾਂ ਦੇ ਉਲਟ ਵੀ ਨਹੀਂ, ਕਿਸੇ ਦੇ ਧਰਮ ਦੇ ਉਲਟ ਵੀ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ ਅਟੈਕ, ਪਰ ਹਜੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਿੱਖ ਕੌਣ ਹੈਗੇ ਆ। ਜੀ ਅਗਲੀ ਜਿਹੜੀ ਖਬਰ ਫਰੈਜ਼ਨੋ ਵਾਲੇ ਪਾਸਿਓਂ ਜਿਹੜੀ ਆ ਰਹੀ ਆ, ਸਾਊਥ ਈਸਟ ਫਰੈਜ਼ਨੋ ਦੇ ਵਿੱਚ ਇੱਕ ਗੱਡੀ ਜਿਹੜੀ ਰੋਲ ਓਵਰ ਕਰ ਗਈ ਜਿਸ ਦੇ ਕਰਕੇ ਕਹਿੰਦੇ ਇੱਕ ਬੰਦੇ ਦੀ ਉੱਥੇ ਮੌਤ ਹੋ ਗਈ ਆ। ਕਹਿੰਦੇ ਕੱਲ੍ਹ ਰਾਤ ਤਕਰੀਬਨ 7 ਵਜੇ ਚੈਸਟਨਟ ਅਤੇ ਚਰਚ ਐਵੀਨਿਊ ਦੇ ਉੱਤੇ ਇਹ ਹਾਦਸਾ ਵਾਪਰਿਆ। ਇਸ ਗੱਡੀ ਦੇ ਵਿੱਚ 5 ਜਣੇ ਜਿਹੜੇ ਉਹ ਜਾ ਰਹੇ ਸੀਗੇ, ਟਰੈਵਲ ਕਰ ਰਹੇ ਸੀਗੇ ਚੈਸਟਨਟ ਐਵੀਨਿਊ 'ਤੇ ਅਤੇ ਜਦ ਅਚਾਨਕ ਕਹਿੰਦੇ ਆ ਵੀ ਇੱਕ ਹਾਦਸੇ ਦੇ ਬਾਅਦ ਦੇ ਵਿੱਚ ਗੱਡੀ ਜਿਹੜੀ ਆ ਉਹਨਾਂ ਦੀ ਉਹ ਰੋਲ ਓਵਰ ਕਰ ਰਹੀ ਆ। ਇਸੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਬੰਦੇ ਨੂੰ DUI ਦੇ ਕੇਸ ਦੇ ਵਿੱਚ ਗ੍ਰਿਫਤਾਰ ਵੀ ਜਿਹੜਾ ਆ ਉਹ ਕੀਤਾ ਗਿਆ ਆ ਅਤੇ ਜਿਹੜਾ ਬੰਦਾ ਮਾਰਿਆ ਗਿਆ ਆ ਅਜੇ ਉਸ ਦੇ ਬਾਰੇ ਜਿਹੜੀ ਆ ਆਈਡੈਂਟੀਫਿਕੇਸ਼ਨ ਉਸ ਦੀ ਜਾਰੀ ਨਹੀਂ ਕੀਤੀ ਗਈ। ਜੀ ਅਗਲੀ ਖਬਰ ਵੀ ਫਰਿਜ਼ਨੋ ਤੋਂ ਆ ਰਹੀ ਆ। ਫਰਿਜ਼ਨੋ ਦੇ ਵਿੱਚ ਫਰਿਜ਼ਨੋ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਵੱਲੋਂ $40,000 ਦੇ ਕਰੀਬ ਉੱਥੇ ਜਿਹੜਾ ਪੈਵਰੈਲੋ ਹਾਊਸ ਆ ਇੱਕ ਸ਼ੈਲਟਰ ਹੈਗਾ ਉਹਨੂੰ ਦਿੱਤਾ ਗਿਆ ਆ ਅਤੇ ਉੱਥੇ ਜਿਹੜੇ ਆ ਫਰਿਜ਼ਨੋ ਦੇ ਮੇਅਰ ਲੀ ਬ੍ਰੈਂਡ ਉਹ ਵੀ ਜਿਹੜੇ ਆ ਉਹ ਇਸ ਟਾਈਮ ਦੇ ਉੱਤੇ ਪਹੁੰਚੇ ਹੋਏ ਸੀ। ਜੀ ਬਿਲਕੁਲ। ਸੋ ਆਈ ਥਿੰਕ ਪਹਿਲੋਂ $20,000 ਜਿਹੜਾ ਉਹ ਸੋਚ ਰਹੇ ਸੀਗੇ ਇਕੱਠਾ ਕਰਨ ਦੀ ਅਤੇ ਕਾਫੀ ਜਿਹੜੇ ਲੋਕਾਂ ਨੇ ਉੱਥੇ ਖੁੱਲ੍ਹ ਦਿਲੀ ਜਿਹੜੀ ਦਿਖਾ ਕੇ $40,000 ਜਿਹੜਾ ਇਕੱਤਰ ਕਰਕੇ ਪੈਵਰੈਲੋ ਹਾਊਸ ਨੂੰ ਦਿੱਤਾ ਹੈ। ਹਰ ਵਾਰੀ ਜਿਹੜੇ ਆ ਸਿੱਖਾਂ ਦੇ ਦੁਆਰਾ ਇੱਥੇ ਜਿਹੜੀ ਆ ਉਹ ਦਾਨ ਕੀਤਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਉਸ ਟਾਈਮ ਦੇ ਉੱਤੇ ਇਕੱਤਰ ਕਰਨਾ ਇਕੱਠਾ ਕਰਦੇ ਨੇ ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇੱਥੇ ਦਿੱਤਾ ਜਾਂਦਾ ਹੈ। ਸੋ ਸਾਰੀ ਕਮਿਊਨਿਟੀ ਨੂੰ ਜਿਹੜੀ ਆ ਉਹ ਵਧਾਈ ਦੀ ਪਾਤਰ ਆ। ਜੀ ਅਗਲੀ ਖਬਰ ਵੀ ਜਿਹੜੀ ਰਾਜਕਨਵੀਰ ਸਿੰਘ ਜੀ ਫਰਿਜ਼ਨੋ ਦੇ ਨਾਲ ਰਿਲੇਟਡ ਆ। ਫਰਿਜ਼ਨੋ ਦੇ ਵਿੱਚ ਕਹਿੰਦੇ ਪਈ ਫਰਿਜ਼ਨੋ ਦੇ ਜਿਹੜੇ ਇਮੀਗ੍ਰੈਂਟ ਐਡਵੋਕੇਟਸ ਆ ਉਹ ਕਹਿੰਦੇ ਆ ਵੀ ਫਰਿਜ਼ਨੋ ਸਿਟੀ ਕੌਂਸਲ ਵੱਲੋਂ ਇੱਕ 15 ਮੈਂਬਰ ਕਮੇਟੀ ਜਿਹੜੀ ਆ ਇਮੀਗ੍ਰੇਸ਼ਨ ਅਫੇਅਰਸ ਕਮੇਟੀ ਬਣਾਈ ਜਾਵੇ ਜੋ ਕਿ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਮੈਟਰ ਹੈਗੇ ਆ ਜਾਂ ਕਿਸੇ ਨੂੰ ਡਿਪੋਰਟੇਸ਼ਨ ਹੁੰਦੀ ਆ ਉਹਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਦਿੱਤੀ ਜਾਵੇ। ਅੱਜ ਦੀ ਡੇਟ ਦੇ ਵਿੱਚ ਫਰਿਜ਼ਨੋ ਸਿਟੀ ਕੌਂਸਲ ਦੇ ਕੋਲ ਕੋਈ ਇਸ ਤਰ੍ਹਾਂ ਦਾ ਜਿਹੜਾ ਪੈਸਾ ਨਹੀਂ ਹੈਗਾ ਦੇਣ ਦੇ ਲਈ,
ਪਰ ਜਿਹੜਾ ਕਹਿੰਦੇ ਭਈ 2 ਲੱਖ ਦੇ ਕਰੀਬ ਜਿਹੜਾ ਬਜਟ ਦੇ ਵਿੱਚ ਮੰਗ ਰਹੇ ਹੈਗੇ ਆ ਵੀ ਤਾਂ ਕਿ ਜਿਹੜਾ ਆ ਇਸ ਇਮੀਗ੍ਰੇਸ਼ਨ ਜਿਹੜੀ ਕਮੇਟੀ ਆ ਉਹਨੂੰ ਦਿੱਤਾ ਜਾਵੇ। ਫ੍ਰਿਜ਼ਨੋ ਦੇ ਵਿੱਚ ਪਿੱਛੇ ਜਿਹਾ ਇਹਨੂੰ ਇੱਕ ਤਰ੍ਹਾਂ ਨਾਲ ਜਿਹੜੀ ਆ ਫੈਡਰਲ ਗਵਰਨਮੈਂਟ ਦੇ ਨਾਲ ਹੀ ਜਿਹੜਾ ਉਹਨਾਂ ਨੇ ਆਪਣਾ ਰੁਖ ਰੱਖਿਆ ਸੀ, ਜਦੋਂ ਕਿ ਬਹੁਤ ਸਾਰੀਆਂ ਜਿਹੜੀਆਂ ਸਿਟੀਜ਼ ਹੈਗੀਆਂ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਸੈਂਕਚੁਰੀ ਸਿਟੀ ਜਾਂ ਸੈਂਕਚੁਰੀ ਸਟੇਟ ਬਣਾ ਕੇ ਰੱਖਿਆ ਹੋਇਆ। ਸੋ ਹੁਣ ਫ੍ਰਿਜ਼ਨੋ ਦੇ ਵਿੱਚ 15 ਮੈਂਬਰੀ ਇਮੀਗ੍ਰੇਸ਼ਨ ਕਮੇਟੀ ਬਣੇਗੀ ਸਿਟੀ ਕੌਂਸਲ ਵੱਲੋਂ, ਅਤੇ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ, ਜ਼ਰੂਰ ਇੱਕ ਨਾ ਇੱਕ ਆਪਣਾ ਪੰਜਾਬੀ ਜਿਹੜਾ ਆ ਉਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ। ਸੋ ਆਪਣੇ ਏਰੀਏ ਦੇ ਜਿਹੜੇ ਸਿਟੀ ਕੌਂਸਲ ਮੈਂਬਰ ਆ, ਜਿਹੜੇ ਆਪਣੇ ਐਕਟਿਵ ਮੈਂਬਰਸ ਹੈਗੇ ਆ, ਖਾਸ ਕਰਕੇ ਆਪਾਂ ਜਕਾਰਾ ਵਾਲਿਆਂ ਨੂੰ ਵੀ ਕਹਾਂਗੇ ਵੀ ਜ਼ਰੂਰ ਆਪਣਾ ਜਿਹੜਾ ਪੰਜਾਬੀ ਭੈਣ ਭਰਾ ਆ ਉਸ ਕਮੇਟੀ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈਗਾ ਆ। ਜੀ ਜੀ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜਿਹੜਾ ਉਹ ਨਜ਼ਰ ਮਾਰਦੇ ਹਾਂ। ਜਾਪਾਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਏਬੇ, ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਨੋਬਲ ਪੀਸ ਪੁਰਸਕਾਰ ਦੇ ਲਈ ਕਹਿੰਦੇ ਆ ਨਾਮਜ਼ਦ ਕਰ ਦਿੱਤਾ ਆ। ਇਹ ਰਿਪੋਰਟ ਉਦੋਂ ਸਾਹਮਣੇ ਆਈ ਆ ਵੀ ਜਦੋਂ ਕਹਿੰਦੇ ਵੀ ਵਾਸ਼ਿੰਗਟਨ ਦੇ ਦੁਆਰਾ ਹੀ ਜਾਪਾਨ ਦੇ ਪ੍ਰਾਈਮ ਮਿਨਿਸਟਰ ਸ਼ਿੰਜ਼ੋ ਐਬੇ ਨੂੰ ਕਿਹਾ ਗਿਆ ਸੀਗਾ ਵੀ ਭਾਈ ਸਾਡੇ ਬੰਦੇ ਨੂੰ ਕਰੋ ਇਹਨੂੰ ਨੋਮੀਨੇਟ, ਹੋਰ ਤਾਂ ਕੋਈ ਜਿਹੜਾ ਕਰਕੇ ਰਾਜੀ ਨਹੀਂ ਇੱਦਾਂ ਲੱਗ ਰਿਹਾ। ਸੋ ਸ਼ਿੰਜ਼ੋ ਐਬੇ ਨੇ ਜਿਹੜਾ ਆ ਇਸ ਨੂੰ ਨੋਮੀਨੇਟ ਡੋਨਲਡ ਟਰੰਪ ਨੂੰ ਜਿਹੜਾ ਨੋਬਲ ਪੀਸ ਪੁਰਸਕਾਰ ਦੇ ਲਈ ਕਰ ਦਿੱਤਾ ਆ। ਤੇ ਕਹਿੰਦੇ ਵੀ ਉਹਨਾਂ ਨੇ ਇਹ ਉਸ ਦੇ ਵਿੱਚ ਕੀਤਾ ਆ ਵੀ ਜਿਹੜਾ ਨਾਰਥ ਕੋਰੀਆ ਨੂੰ ਲੈ ਕੇ ਜਿਹੜੀਆਂ ਟੈਨਸ਼ਨਸ ਆ ਉਹਨਾਂ ਨੇ ਈਜ਼ ਕਰਨ ਦੇ ਵਿੱਚ ਸਹਾਇਤਾ ਕੀਤੀ ਆ। ਸੋ ਹੁਣ ਹੈਨੋਈ ਦੇ ਵਿੱਚ ਵੀਅਤਨਾਮ ਦੇ ਵਿੱਚ ਇਹਨਾਂ ਨੇ ਮੁਲਾਕਾਤ ਕਰਨੀ ਆ। ਸੋ ਕਿਮ ਯੋਂਗ ਉਨ ਦੇ ਨਾਲ ਮੁੜ ਕੇ ਦੁਬਾਰਾ ਰਾਸ਼ਟਰਪਤੀ ਟਰੰਪ ਨੇ, ਦੇਖਦੇ ਹਾਂ ਉੱਥੇ ਜਿਹੜਾ ਆ ਉੱਧਰ ਕੀ ਨਿਕਲਦਾ ਆ। ਪਰ ਜਿਹੜੀ ਹਰਜੋਤ ਸਿੰਘ ਜੀ ਆਪਾਂ ਜਿਹੜੀ ਸਵੇਰੇ ਵੀ ਜਿਹੜੀ ਸ਼ੁਰੂਆਤ ਦੇ ਵਿੱਚ ਵੀ ਗੱਲ ਕਰ ਰਹੇ ਸੀ FBI ਦੇ ਮਕੇਬ ਦੇ ਬਾਰੇ, ਉਦੋਂ ਉਹਨਾਂ ਨੇ ਆਪਣੀ ਜਿਹੜੀ ਇੰਟਰਵਿਊ ਦੇ ਵਿੱਚ ਇੱਕ ਚੀਜ਼ ਜਿਹੜੀ ਬੜੀ ਇੱਕ ਕਹਿ ਲਓ ਵੀ ਸੋਚਣ ਵਾਲੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਆਪਣੀਆਂ ਜਿਹੜੀਆਂ ਇੰਟੈਲੀਜੈਂਸ ਅਫੀਸ਼ੀਅਲਸ ਆ ਉਹਨਾਂ ਦੀ ਗੱਲ ਘੱਟ ਤੇ ਵਲਾਦੀਮਿਰ ਪੁਤਿਨ ਦੀ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਜ਼ਿਆਦਾ ਸੁਣਦੇ ਆ। ਵਲਾਦੀਮਿਰ ਪੁਤਿਨ ਨੇ ਰਾਸ਼ਟਰਪਤੀ ਟਰੰਪ ਨੂੰ ਇਹ ਕਿਹਾ ਵੀ ਜਿਹੜਾ ਨਾਰਥ ਕੋਰੀਆ ਆ ਉਹ ਪਰਮਾਣੂ ਜਿਹੜੀ ਮਿਜ਼ਾਈਲ ਹੈਗੀ ਆ ਉਸ ਨੂੰ ਲਾਂਚ ਕਰਨ ਦੇ ਕੇਪੇਬਲ ਨਹੀਂ ਹੈਗਾ ਆ, ਜਦ ਕਿ ਅਮਰੀਕਾ ਦੀਆਂ ਜਿਹੜੀਆਂ ਇੰਟੈਲੀਜੈਂਸ ਅਫੀਸ਼ੀਅਲਸ ਆ ਉਹਨਾਂ ਦੇ ਕਹਿਣ ਮੁਤਲਕ ਜਿਹੜੀ ਨਾਰਥ ਕੋਰੀਆ ਦੇ ਕੋਲ ਇਹ ਕੇਪੇਬਿਲਿਟੀ ਹੈਗੀ ਆ। ਅਤੇ ਕਹਿੰਦੇ ਮਕੇਬ ਨੇ ਕਿਹਾ ਵੀ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਟਰੰਪ ਨੇ ਆਪਣੇ ਅਫੀਸ਼ੀਅਲਸ ਦੀ ਨਾ ਸੁਣ ਕੇ ਵਲਾਦੀਮਿਰ ਪੁਤਿਨ ਦੀ ਗੱਲ ਜਿਹੜੀ ਆ ਉਹ ਮੰਨੀ ਸੀ। ਅਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਸ਼ੱਕ ਕਹਿ ਲਓ ਵੀ ਕਹਿੰਦੇ ਵੀ ਮੇਰਾ ਹੋਰ ਜ਼ਿਆਦਾ ਗਹਿਰਾ ਜਿਹੜਾ ਇਸ ਦੇ ਪ੍ਰਤੀ ਜਿਹੜਾ ਡੂੰਘਾ ਹੋਇਆ ਵੀ ਇਹ ਕਿਤੇ ਇਹਨਾਂ ਦੇ ਨਾਲ ਜ਼ਿਆਦਾ ਮਿਲ ਕੇ ਤਾਂ ਨਹੀਂ ਜਿਹੜਾ ਉਹ ਚੱਲ ਰਹੇ। ਸੋ ਇਹ ਵੀ ਇੱਕ ਬੜੀ ਚਿੰਤਾ ਦਾ ਕਿਤੇ ਨਾ ਕਿਤੇ ਵਿਸ਼ਾ ਆ ਵੀ ਕਿਉਂਕਿ ਬਹੁਤ ਵਾਰੀ ਦੇਖਿਆ ਰਾਸ਼ਟਰਪਤੀ ਟਰੰਪ ਟਵਿੱਟਰ ਦੇ ਉੱਤੇ ਜਾਂ ਹੋਰ ਆਪਣੀ ਬਿਆਨਬਾਜ਼ੀ ਦੇ ਵਿੱਚ ਕੰਟਰਾਡਿਕਟ ਕਰਦੇ ਰਹਿੰਦੇ ਨੇ ਜੋ ਵੀ US ਇੰਟੈਲੀਜੈਂਸ ਅਫੀਸ਼ੀਅਲਸ ਜਿਹੜੇ ਕਿਤੇ ਨਾ ਕਿਤੇ ਆ ਕੇ ਕਹਿੰਦੇ ਨੇ, ਚਾਹੇ ਉਹ ਹਾਊਸ ਕਮੇਟੀ ਦੇ ਵਿੱਚ ਸਾਹਮਣੇ ਪੇਸ਼ ਹੋ ਕੇ ਕਹਿਣ ਅਤੇ ਜਾਂ ਫਿਰ ਜਿਹੜੇ ਉਹ ਆਪਣੇ ਪੱਧਰ ਦੇ ਉੱਤੇ ਕੋਈ ਹੋਰ ਬਿਆਨ ਜਿਹੜਾ ਉਹ ਜਾਰੀ ਕਰਦੇ ਆ। ਸੋ ਇੱਕ ਕਿਤੇ ਨਾ ਕਿਤੇ ਖਤਰੇ ਦੀ ਗੱਲ ਜਿਹੜੀ ਹੈਗੀ ਆ ਵੀ ਰਾਸ਼ਟਰਪਤੀ ਆਪਣੇ ਮੁਲਕ ਦੀ ਜਿਹੜੀ ਇੰਟੈਲੀਜੈਂਸ ਆ ਉਹਦੇ ਉੱਤੇ ਜਿਹੜੀ ਉਹ ਘੱਟ ਸੁਣਦੇ ਆ ਤੇ ਵਲਾਦੀਮਿਰ ਪੁਤਿਨ ਦੀ ਜ਼ਿਆਦਾ। ਜੀ ਅਗਲੀ ਖਬਰ ਜਿਹੜੀ ਆ ਕਹਿੰਦੇ ਲਾਸ ਵੈਗਸ ਤੇ ਕੈਲੀਫੋਰਨੀਆ ਦੇ ਵਿੱਚ ਜਿਹੜਾ ਹਾਈਵੇ I-15 ਆ ਜਿਹੜਾ ਚੱਲਦਾ ਹੈਗਾ ਆ ਉਹ ਬੰਦ ਕਰ ਦਿੱਤਾ ਗਿਆ ਆ ਕਿਉਂਕਿ ਉੱਥੇ ਆਈਸ ਜਿਹੜੀ ਕਾਫੀ ਪਈ ਹੋਈ ਹੈਗੀ ਆ। ਇਸੇ ਤਰ੍ਹਾਂ ਕੱਲ੍ਹ ਗ੍ਰੇਪ ਵਾਈਨ ਏਰੀਏ ਦੇ ਵਿੱਚ ਵੀ ਜਿਹੜਾ I-5 ਆ ਹਾਈਵੇ 5 ਬਹੁਤ ਬਿਜ਼ੀ ਹੈਗਾ ਆ, ਜਿਹੜਾ ਬੇਕਰਸਫੀਲਡ ਦੇ ਅੱਗੇ ਜਾ ਕੇ ਆ ਪਹਾੜੀਆਂ ਦੇ ਕੋਲ, ਉਹ ਵੀ ਥੋੜ੍ਹੇ ਘੰਟਿਆਂ ਦੇ ਲਈ ਕੱਲ੍ਹ ਬੰਦ ਕੀਤਾ ਗਿਆ ਸੀ। ਸੋ ਜਿੰਨੇ ਵੀ ਆਪਣੇ ਟਰੱਕਰ ਵੀਰ ਆ ਬੜੇ ਧਿਆਨ ਨਾਲ ਜਾਓ ਕਿਉਂਕਿ ਜਿਹੜਾ ਵੈਦਰ ਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਖਤਰਨਾਕ ਰਿਹਾ ਅਤੇ ਹੁਣ ਵੀ ਠੰਡ ਇੰਨੀ ਆ ਅਤੇ ਕਈ ਏਰੀਏ ਦੇ ਵਿੱਚ ਜਿਹੜੀ ਆਈਸ ਆ ਉਹ ਜੰਮੀ ਹੋਈ ਹੈਗੀ ਹਾਈਵੇਜ਼ ਦੇ ਉੱਤੇ। ਆਪਾਂ ਦੇਖ ਰਹੇ ਹਾਂ ਬਹੁਤ ਸਾਰੀਆਂ ਪਿਕਚਰਸ ਆ ਰਹੀਆਂ, ਨਿਊਜ਼ ਆ ਰਹੀਆਂ ਵੀ ਜਿੱਥੇ ਟਰੱਕਾਂ ਦੇ ਕਾਰਾਂ ਦੇ ਕਿੰਨੇ ਜ਼ਿਆਦਾ ਜਿਹੜੇ ਐਕਸੀਡੈਂਟ ਆ ਉਹ ਬਲੈਕ ਆਈਸ 'ਤੇ ਹੋ ਰਹੇ ਹੈਗੇ ਆ। ਜੀ ਜੀ ਸੋ ਇੱਕ ਜਿਹੜੀ ਆਪਾਂ US ਚਾਈਨਾ ਦੇ ਟ੍ਰੇਡ ਡੀਲ ਦੇ ਨਾਲ ਜੇ ਸੰਬੰਧਿਤ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਲੱਗ ਰਿਹਾ ਆ ਵੀ ਇਹ ਟ੍ਰੇਡ ਡੀਲ ਨਜ਼ਦੀਕੀ ਭਵਿੱਖ ਦੇ ਵਿੱਚ ਸਾਹਮਣੇ ਆ ਸਕਦੀ ਆ। ਬੀਜਿੰਗ ਦੇ ਦੁਆਰਾ ਅਤੇ ਜਿਹੜਾ ਵਾਸ਼ਿੰਗਟਨ DC ਇਹਨਾਂ ਦੋਨਾਂ ਦੇ ਦਰਮਿਆਨ ਜਿਹੜੀ ਟ੍ਰੇਡ ਡੀਲ ਦੇ ਉੱਤੇ ਗੱਲਬਾਤ ਆ ਦੁਬਾਰਾ ਜਿਹੜੀ ਉਹ ਸ਼ੁਰੂ ਹੋਣ ਜਾ ਰਹੀ ਆ ਅਤੇ ਇੱਦਾਂ ਲੱਗ ਰਿਹਾ ਵੀ ਬੀਜਿੰਗ ਨੂੰ ਸਾਰੀਆਂ ਉਹ ਚੀਜ਼ਾਂ ਮਿਲ ਗਈਆਂ ਆ ਜਿਹੜੀਆਂ ਕਿਤੇ ਨਾ ਕਿਤੇ ਉਹ ਚਾਹੁੰਦੇ ਸੀ ਅਤੇ ਉੱਧਰ ਅਮਰੀਕਾ ਵਾਲੇ ਵੀ ਇਸ ਟ੍ਰੇਡ ਡੀਲ ਤੋਂ ਥੋੜ੍ਹੇ ਖੁਸ਼ ਨਜ਼ਰ
ਆ ਰਹੇ ਆ। ਸੋ ਇਹ ਇੱਕ ਚੰਗੀ ਗੱਲ ਜਿਹੜੀ ਉਹ ਹੋਵੇਗੀ ਵੀ US ਤੇ ਚਾਈਨਾ ਦੇ ਵਿੱਚ ਜਿਹੜਾ ਇੱਕ ਟ੍ਰੇਡ ਵਾਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇੱਧਰੋਂ ਟੈਰਿਫ ਵਧਾਤੇ, ਉੱਧਰੋਂ ਟੈਰਿਫ ਵਧਾਤੇ, ਇੱਕ ਦੂਜੇ ਦੇ ਨਾਲ ਜਿਹੜੀ ਟੈਰਿਫ ਵਾਰ ਜਿਹੜੀ ਚੱਲ ਰਹੀ ਸੀ ਉਹ ਇੱਕ ਥਾਂ ਦੇ ਉੱਤੇ ਜਾ ਕੇ ਥੰਮੇਗੀ। ਕੀ ਨਿਕਲੇਗਾ ਇਸ ਟ੍ਰੇਡ ਡੀਲ ਦੇ ਵਿੱਚੋਂ, ਇਹ ਜਦੋਂ ਨੈਗੋਸ਼ੀਏਸ਼ਨ ਕੰਪਲੀਟ ਹੋਣਗੇ, ਦਸਤਖਤ ਜਿਹੜੇ ਹੋ ਜਾਣਗੇ, ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗ ਸਕੇਗਾ। ਪਰ ਹਾਲ ਦੀ ਘੜੀ ਇੱਕ ਬਿਗ ਵਿਨ ਜਿਹੜੀ ਆ ਉਹ ਟਰੰਪ ਪ੍ਰਸ਼ਾਸਨ ਦੇ ਲਈ ਜਿਹੜੀ ਹੋਵੇਗੀ ਜੇ ਇਸ ਟ੍ਰੇਡ ਡੀਲ ਜਿਹੜੀ ਚਾਈਨਾ ਦੇ ਨਾਲ ਹੋ ਜਾਂਦੀ ਆ, ਕਿਉਂਕਿ ਉਸ ਦੇ ਕਰਕੇ ਕਾਫੀ ਜਿਹੜਾ ਲੋਕਲ ਕਿਸਾਨ ਤੇ ਹੋਰ ਜਿਹੜੀਆਂ ਛੋਟੀ ਮੈਨੂਫੈਕਚਰਿੰਗ ਵਾਲੇ ਜਿਹੜੇ ਇੱਥੇ ਖਾਸ ਕਰਕੇ ਅਮਰੀਕਾ 'ਚ ਆ ਉਹਨਾਂ ਨੂੰ ਜਿਹੜੀ ਸਮੱਸਿਆ ਉੱਧਰ ਆ ਰਹੀ ਸੀਗੀ। ਜੀ ਅਗਲੀ ਖਬਰ ਜਿਹੜੀ ਆ ਉਹ ਡੈਸ ਮੋਇਨਸ ਆਇਵਾ ਤੋਂ ਆ ਰਹੀ ਆ। ਕਹਿੰਦੇ ਵੀ ਉੱਥੇ ਡਾਊਨਟਾਊਨ ਦੇ ਵਿੱਚ ਇੱਕ ਆਈਸ ਵੱਲੋਂ ਜਿਹੜੇ ਫਲਾਇਰ ਲਾਏ ਗਏ ਜਿਹਦੇ ਵਿੱਚ ਲਿਖਿਆ ਗਿਆ ਵੀ ਕੀਪ ਆਇਵਾ ਨਾਈਸ ਕਾਲ ਆਈਸ। ਅਤੇ ਉਸ ਤੋਂ ਬਾਅਦ ਇਹ ਜਿਹੜਾ ਕਹਿੰਦਾ US ਕਸਟਮ ਇਨਫੋਰਸਮੈਂਟ ਏਜੰਸੀ ਵੱਲੋਂ ਲਾਏ ਗਏ ਸੀ। ਉਸ ਤੋਂ ਬਾਅਦ ਜਿਹੜੇ ਹਿਸਪੈਨਿਕ ਗਰੁੱਪ ਹੈਗੇ ਆ ਦ ਲੀਗ ਆਫ ਯੂਨਾਈਟਿਡ ਲੇਟਨ ਅਮਰੀਕਨ ਸਿਟੀਜ਼ਨਸ, ਉਹਨਾਂ ਨੇ ਇਹ ਕਿਹਾ ਵੀ ਇਹ ਇੱਕ ਤਰ੍ਹਾਂ ਨਾਲ ਹੇਟਫੁਲ ਹੈਗਾ ਆ, ਅਨਐਕਸੈਪਟੇਬਲ ਹੈਗਾ। ਸੋ ਇੱਦਾਂ ਦੇ ਫਲਾਇਰ ਜਿਹੜੇ ਆ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਨਹੀਂ ਲਾਣੇ ਚਾਹੀਦੇ। ਜੀ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਆ, ਅਤੇ ਆਪਾਂ ਜਿਹੜਾ ਆਪਣੇ ਸਰੋਤਿਆਂ ਨੂੰ ਮਿਲਾਂਗੇ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨੋਂ ਹੀ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਮਨਜਿੰਦਰ, ਆ ਕੇ ਘਰ ਦੇ ਵਿੱਚ ਕਾਗਜ਼ ਪੱਤਰ ਜੇ ਖਿਲਾਰੇ ਹੋਏ ਆ? ਅਜੇ ਰਾਤ ਹੀ ਤਾਂ ਤੁਸੀਂ ਕੰਮ ਤੋਂ ਆਏ ਹੋ। ਜੋ ਥੋੜੇ ਚਿਰ ਤੱਕ ਆਪਾਂ ਟੈਕਸ ਭਰਨਾ ਉਹਦੀ ਤਿਆਰੀ ਕਰ ਰਿਹਾ ਸੀ ਤੇ ਬੜਾ ਫਿਕਰ ਲੱਗਿਆ ਹੋਇਆ ਮੈਨੂੰ। ਫਿਕਰ ਨਾ